ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਜਾਣਕਾਰੀਆਂ ਤੇ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 15 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਵਿਸ਼ੇਸ਼ ਤੌਰ ਤੇ ਹਰ ਵਾਰ ਜੁੜਦੇ ਨੇ ਰਮਨ ਢਿੱਲੋਂ ਜੀ ਤੇ ਇਸ ਵਾਰ ਵੀ ਜੁੜ ਚੁੱਕੇ ਨੇ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਿਆ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਤੁਸੀਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਨਾ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਵਿਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਓਇਲ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਰਣਜੀਤ ਸਿੰਘ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫ੍ਰੈਜ਼ਨੋ ਤੋਂ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ, ਧਰਮ ਸਿੰਘ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲਸ ਵਾਲੇ ਯੂਬਾ ਸਿਟੀ, ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਇਹਨਾਂ ਦੀਆਂ ਲੋਕੇਸ਼ਨਾਂ ਟਰਲਕ ਵੀ ਨੇ ਤੇ ਸਟਾਕਟਨ ਵੀ ਨੇ। ਤੁਸੀਂ ਇਹਨਾਂ ਦੋਵਾਂ ਲੋਕੇਸ਼ਨਾਂ ਤੋਂ ਇਹਨਾਂ ਦਾ ਜਿਹੜਾ ਸਮਾਨ ਹੈ ਟਰੱਕਾਂ ਦਾ ਲੈ ਸਕਦੇ ਹੋ। ਇਹ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਅਪਡੇਟ ਟਰੱਕਿੰਗ ਨੂੰ ਸਪਾਂਸਰ ਕਰਦੇ ਨੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ ਸੋ ਸਰੋਤੇ, ਜਿਸ ਤਰ੍ਹਾਂ ਆਪਾਂ ਪਿਛਲੇ ਵੀਕ ਵੀ ਕੀਤਾ ਸੀ, ਇੱਕ ਦੋ ਇੰਪੋਰਟੈਂਟ ਖਬਰਾਂ ਕੀ ਕੁਝ ਵਾਪਰਿਆ ਆਪਣੇ ਮੁਲਕ ਦੇ ਵਿੱਚ ਉਹ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਟਰੱਕਿੰਗ ਨਾਲ ਰਿਲੇਟਡ ਕੁਝ ਜੋ ਨਿਊਜ਼ ਹੈਗੀਆਂ ਆ, ਸਪੌਟ ਰੇਟ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਹੈਗਾ, ਉਹ ਰਮਨ ਭਾਜੀ ਗੱਲਬਾਤ ਕਰਨਗੇ। ਤੇ ਫਿਰ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ। ਸਭ ਤੋਂ ਪਹਿਲਾਂ ਅੱਜ ਕੌਮੀ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਦੀ ਬਰਸੀ ਆ। 2 ਸਾਲ ਪਹਿਲਾਂ ਉਹ ਸਾਨੂੰ ਵਿਛੋੜਾ ਦੇ ਗਿਆ। ਜੋ ਲੋਕ ਉਸ ਟਾਈਮ ਈਵਨ ਅੱਜ ਦੀ ਡੇਟ ਦੇ ਵਿੱਚ ਵੀ ਉਹਦਾ ਜਿਹੜਾ ਕਰੈਕਟਰ ਅਸੈਸੀਨੇਟ ਕਰਨ ਦਾ ਪੂਰਾ ਜ਼ੋਰ ਲਾ ਰਹੇ ਸੀ, ਉਹ ਅੱਜ ਉਸ ਦੀਆਂ ਹੀ ਕਈਆਂ ਗੱਲਾਂ ਦੇ ਉੱਤੇ ਜਿਹੜਾ ਆ ਹਾਂ ਕਰ ਰਹੇ ਹੈਗੇ ਆ। ਇੱਕ ਵਾਰੀ ਫੇਰ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਖੜੇ ਆ, ਉਧਰ ਨੂੰ ਜਾ ਰਹੇ ਹੈਗੇ ਆ। ਜੋ ਉਸਨੇ ਕਿਹਾ ਸੀ ਭਈ ਸਾਡੀ ਜਿਹੜੀ ਲੜਾਈ ਆ ਉਹ ਫਸਲਾਂ ਦੇ ਨਾਲ ਨਾਲ ਨਸਲਾਂ ਦੀ ਵੀ ਹੈਗੀ ਆ ਜੀ, ਤੇ ਉਹ ਬਿਲਕੁਲ ਸਹੀ ਸਾਬਤ ਹੋ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਦੀਪ ਸਿੱਧੂ ਨੂੰ ਯਾਦ ਕਰਦਿਆਂ ਪੰਜਾਬੀ ਰੇਡੀਓ USA ਨੇ ਇੱਕ ਸਪੈਸ਼ਲ ਪ੍ਰੋਗਰਾਮ ਅੱਜ ਰੱਖਿਆ ਆ, ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤਾਈਂ। ਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ, ਫੇਸਬੁੱਕ, YouTube ਦੇ ਉੱਤੇ ਤੁਸੀਂ 3 ਜਿਹੜੇ ਆ ਬਹੁਤ ਹੀ ਵਧੀਆ ਜਿਹੜੇ ਵਿਚਾਰ ਰੱਖਣ ਵਾਲੇ ਹਿਸਟੋਰੀਅਨ ਆ, ਜਰਨਲਿਸਟ ਆ, ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ, ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਜਰਨਲਿਸਟ ਹੈਗੇ ਆ, ਜਿਨ੍ਹਾਂ ਨੂੰ ਤੁਸੀਂ ਅਕਸਰ ਸੁਣਦੇ ਰਹਿੰਦੇ ਆ, ਅਜਮੇਰ ਸਿੰਘ ਜੋ ਸਿੱਖ ਹਿਸਟੋਰੀਅਨ ਆ, ਤੇ ਇਸੇ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC ਤੋਂ, ਉਹ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਵਿਚਾਰ ਦੀਪ ਸਿੱਧੂ ਬਾਰੇ ਉਸ ਨੂੰ ਯਾਦ ਕਰਦਿਆਂ ਹੋਇਆਂ ਉਹ ਤੁਸੀਂ ਸੁਣ ਸਕੋਗੇ 3 ਵਜੇ ਤੋਂ ਲੈ ਕੇ 5 ਵਜੇ ਤਾਈਂ। ਤੇ ਅੱਜ ਦੀਆਂ ਕੁਝ ਇੱਕ ਦੋ ਇੰਪੋਰਟੈਂਟ ਖਬਰਾਂ ਆ, ਉਹ ਜੇ ਸਾਂਝੀਆਂ ਕਰਦਾ ਜਾਵਾਂ ਤੇ ਕੈਂਸਸ ਸਿਟੀ ਦੇ ਵਿੱਚ ਜਦੋਂ ਕੱਲ ਇੱਕ ਪਰੇਡ ਹੋ ਰਹੀ ਸੀ, ਕੈਂਸਸ ਸਿਟੀ ਦੇ ਪੁਲਿਸ ਚੀਫ ਨੇ ਕਿਹਾ ਵੀ 1 ਜਣੇ ਦੀ ਮੌਤ ਹੋ ਗਈ, 8 ਜਣੇ ਫੱਟੜ ਹੋਏ। ਉੱਥੇ ਇੱਕ ਕਿਸੇ ਬੇਵਕੂਫ ਨੇ ਜੋ ਗੋਲੀਆਂ ਚਲਾਤੀਆਂ ਸੀ। ਹੁਣ ਉਹ 8 ਜਣਿਆਂ ਤੋਂ ਵੱਧ ਕੇ 22 ਜਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਸੋ ਕੈਂਸਸ ਦੀ ਟੀਮ ਜਿਹੜੀ 49ers ਨੂੰ ਜਿੱਤ ਕੇ ਗਈ ਸੀ, ਉਹ ਆਪਣੀ ਉੱਥੇ ਪਰੇਡ ਕਰ ਰਹੇ ਸੀ। ਤੇ ਦੂਸਰੀ ਖਬਰ ਜਿਹੜੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਬਤ ਆ, ਅੱਜ ਉਹਨਾਂ ਦਾ ਜਿਹੜਾ ਟਰਾਇਲ ਚੱਲ ਰਿਹਾ ਹੈਗਾ ਮੈਨਹਟਨ ਕ੍ਰਿਮੀਨਲ ਕੇਸ ਦੇ ਸੰਬੰਧ ਦੇ ਵਿੱਚ,
ਹਸ਼ ਮਨੀ ਦੇ ਸੰਬੰਧ ਦੇ ਵਿੱਚ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਖੁਦ ਵੀ ਆਪ ਉਸ ਟ੍ਰਾਇਲ ਦੇ ਵਿੱਚ ਪਹੁੰਚੇ ਹੋਏ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ। ਜੀ ਜੀ ਤੇ ਵੈਦਰ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਫਲੱਡਿੰਗ ਆਉਣ ਦੇ ਬਹੁਤ ਚਾਂਸ ਆ। ਇੱਕ ਹੋਰ ਸਟਾਰਮ ਐਟਮੋਸਫੇਰਿਕ ਰਿਵਰ ਉਹ ਆ ਰਿਹਾ ਹੈਗਾ ਅਗਲੇ ਹਫ਼ਤੇ ਤਾਈਂ। ਸੋ ਪਿਛਲੇ ਜਦੋਂ ਐਟਮੋਸਫੇਰਿਕ ਰਿਵਰ ਆਏ ਆ, ਉਹਨਾਂ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। 500 ਤੋਂ ਵੱਧ ਮਡ ਸਲਾਈਡਸ ਵੀ ਹੋਏ ਆ, ਬਿਲੀਅਨਸ ਆਫ ਡਾਲਰ ਦਾ ਡੈਮੇਜ ਹੋਇਆ। ਕੱਲ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ ਕਿੱਦਾਂ 15-20 ਮਿਲੀਅਨ ਡਾਲਰ ਵਾਲੇ ਜਿਹੜੇ ਘਰ ਆ ਉਹ ਡੋਨਾ ਪੁਆਇੰਟ ਸਦਰਨ ਕੈਲੀਫੋਰਨੀਆ ਦੇ ਵਿੱਚ ਕਲਿਫ ਦੇ ਉੱਤੇ ਉਹ ਡਿੱਗਣ ਦੇ ਕਿਨਾਰੇ ਦੇ ਉੱਤੇ ਹੈਗੇ ਆ। ਸੋ ਹੁਣ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਫੇਰ ਐਟਮੋਸਫੇਰਿਕ ਰਿਵਰ ਆ ਰਿਹਾ, ਜਿਹਦੇ ਨਾਲ ਫਲੱਡਿੰਗ ਹੋਊਗੀ। ਸਿਆਰਾ ਨਵਾਡਾ ਦੇ ਵਿੱਚ ਜੋ 1 ਤੋਂ ਲੈ ਕੇ 2 ਫੁੱਟ ਤੱਕ ਜੋ ਸਨੋ ਆ ਉਹ ਪੈ ਸਕਦੀ ਹੈਗੀ ਹੈ। ਜੀ ਜੀ ਬਿਲਕੁਲ। ਸੋ ਆਪਾਂ ਰਮਨ ਢਿੱਲੋਂ ਜੀ ਅੱਜ ਕੁਝ ਅਹਿਮ ਜਿਹੜੀਆਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਖਬਰਾਂ ਨੇ ਉਹਨਾਂ ਤੇ ਝਾਤਖੋਰੀ ਕਰਾਂਗੇ, ਤੇ ਹਰਜੋਤ ਸਿੰਘ ਜੀ ਟਰੱਕਿੰਗ ਇਸ਼ੂਜ਼ ਦੇ ਵੱਲ ਆਪਾਂ ਆਈਏ ਜੀ, ਉਧਰ ਨੂੰ ਗੱਲਬਾਤ ਕਰੀਏ ਸ਼ੁਰੂ ਜੀ। ਸੋ ਰਮਨ ਭਾਜੀ ਕੀ ਅਪਡੇਟ ਆ ਟਰੱਕਿੰਗ ਦੀ? ਬੇਸਿਕਲੀ ਹਰਜੋਤ ਭਾਜੀ ਸਾਰਾ ਕੁਝ ਸੇਮ ਐਜ਼ ਚੱਲ ਰਿਹਾ ਹੈਗਾ ਇਸ ਵੇਲੇ। ਜਿਹੜੀ ਸਿਚੁਏਸ਼ਨ ਸਾਰਿਆਂ ਨਾਲੋਂ ਵੱਡੀ ਜਿਹੜੀ ਬਣ ਰਹੀ ਆ ਔਰ ਦਿਖ ਰਹੀ ਆ ਜੀ ਔਰ ਚਰਚਾ ਚੱਲ ਰਹੀ ਆ ਟਰੱਕਿੰਗ ਇੰਡਸਟਰੀ ਵਿੱਚ, ਉਹ ਹੈਗੀ ਆ ਕਿ ਲਾਟ ਆਫ ਜਿਹੜੇ ਬ੍ਰੋਕਰਸ ਹੈਗੇ ਆ ਉਹਨਾਂ ਦੀ ਵੱਲੋਂ ਪ੍ਰੋਬਲਮ ਹੋ ਰਹੀ ਹੈਗੀ ਆ ਬਹੁਤ ਜ਼ਿਆਦਾ। ਇਹ ਮਸਲਾ ਜਿਹੜਾ ਆ ਇਹ ਆਪਾਂ ਜਦੋਂ ਦੀ ਆਪਾਂ ਗੱਲ ਕਰ ਰਹੇ ਹਾਂ 2020 ਤੋਂ ਲੈ ਕੇ 21 ਦੇ ਵਿੱਚ ਆਪਾਂ ਸਾਰੀ ਗੱਲਬਾਤ ਕੀਤੀ ਆ, ਤੇ ਆਪਾਂ ਹਮੇਸ਼ਾ ਹੀ ਗੱਲਬਾਤ ਕੀਤੀ ਆ ਕਿ ਜਿਹੜੀ ਨਜ਼ਰ ਆਪਣੀ ਰਹੀ ਹੈ ਕਿ ਆਪਣੇ ਕੈਰੀਅਰਸ ਬਹੁਤ ਜ਼ਿਆਦਾ ਕੈਪੈਸਿਟੀ ਬਹੁਤ ਜ਼ਿਆਦਾ ਹੋ ਗਈ ਆ। ਜੇ ਹੁਣ ਮੈਂ ਇੱਕ ਆਰਟੀਕਲ ਵੀ ਪੜ੍ਹਿਆ ਤੇ ਕਾਫੀ 2-3 ਜਿਹੜੀਆਂ ਨਿਊਜ਼ ਹੋਰ ਵੀ ਦੇਖੀਆਂ ਹੈਗੀਆਂ, ਸੁਣੀਆਂ ਹੈਗੀਆਂ, ਔਰ ਆਪਾਂ ਦੇਖ ਵੀ ਰਹੇ ਹਾਂ ਕਿ ਇਹਦੇ ਵਿੱਚ ਜਦੋਂ 2020 ਤੇ 2021 ਦੇ ਵਿੱਚ ਜਦੋਂ ਹੜ੍ਹ ਆਇਆ, ਜਦੋਂ ਆਪਣੀਆਂ ਟਰੱਕਿੰਗ ਦੀ ਕੈਪੈਸਿਟੀ ਵਧੀ ਆ, ਉਹਦੇ ਨਾਲ ਨਾਲ ਬ੍ਰੋਕਰ ਦੀ ਜਿਹੜੀ ਆ ਤਾਦਾਦ ਆ ਉਹ ਵੀ ਬਹੁਤ ਜ਼ਿਆਦਾ ਵਧੀ ਆ ਜੀ। ਸੋ ਬਹੁਤ ਬ੍ਰੋਕਰਸ ਜਿਹੜੇ ਆ ਹੋਰ ਮਾਰਕੀਟ ਪਲੇਸ 'ਚ ਆ ਗਏ। ਸੋ ਉਹਦੇ ਨਾਲ ਜਿਹੜਾ ਇਹ ਆ ਕਿ ਜਦੋਂ ਬ੍ਰੋਕਰਸ ਜਾਂਦੇ ਆ ਸ਼ਿਪਰ ਦੇ ਕੋਲ ਲੋਡ ਲੈਣ ਵਾਸਤੇ, ਸੋ ਇੱਕ ਲੋਡ ਵਾਸਤੇ ਅੱਗੇ ਨਾਲੋਂ ਡਬਲ ਬ੍ਰੋਕਰ ਉੱਥੇ ਜਾ ਰਿਹਾ ਹੈਗਾ, ਬਿਡਿੰਗ ਕਰ ਰਿਹਾ ਹੈਗਾ। ਸੋ ਆਪਾਂ ਨੂੰ ਆਲਵੇਜ਼ ਪਤਾ ਹੈ ਕਿ ਲੋਐਸਟ ਬਿਡ ਵਿਨਸ ਹੈ ਨਾ, ਤੇ ਉਸ ਜਿਹੜੇ ਸ਼ਿਪਰ ਦੇ ਕੋਲੋਂ ਜਦੋਂ ਇੰਨੇ ਜ਼ਿਆਦਾ ਬ੍ਰੋਕਰਸ ਬਿਡ ਕਰ ਰਹੇ ਆ ਤੇ ਉਹ ਪਹਿਲਾਂ ਹੀ ਉੱਥੇ ਪ੍ਰਾਈਸ ਜਿਹੜੀ ਆ ਬਿਡਿੰਗ ਵਾਰ ਦੇ ਵਿੱਚ ਘਟ ਜਾਂਦੀ ਆ, ਤੇ ਉਹ ਅਲਟੀਮੇਟਲੀ ਜਦੋਂ ਕੈਰੀਅਰ ਕੋਲ ਆਉਂਦੀ ਆ, ਕੈਰੀਅਰ ਫਿਰ ਅੱਗੇ ਕੈਪੈਸਿਟੀ ਜ਼ਿਆਦੀ ਆ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਆਪਾਂ ਇੱਕ ਚੀਜ਼ ਦੇ ਉੱਤੇ ਜਿਹੜੀ ਥੋੜ੍ਹੀ ਜਿਹੀ ਨਜ਼ਰ ਘੱਟ ਪਾਈ ਆ, ਉਹ ਹੈਗੀ ਆ ਬ੍ਰੋਕਰੇਜ ਉੱਤੇ। ਔਰ ਇਸ ਵੇਲੇ ਬ੍ਰੋਕਰੇਜ ਜਿਹੜੀਆਂ ਹੈਗੀਆਂ ਉਹ ਕਾਫੀ ਟਰਬਲ ਦੇ ਵਿੱਚ ਹੈਗੀਆਂ, ਬਹੁਤ ਵੱਡੇ ਇਸ਼ੂਜ਼ ਹੈਗੇ। ਆਪਾਂ ਪਿੱਛੇ ਦੇਖਿਆ ਕੌਨਵੇ ਸੀਗੀ, ਹੋ ਰਿਹਾ ਇਸ ਵੇਲੇ ਜਿਹੜੀ ਆਪਣੀ UPS ਦੀ ਬ੍ਰਾਂਚ ਹੈਗੀ, ਬ੍ਰੋਕਰੇਜ ਬ੍ਰਾਂਚ ਹੈਗੀ ਆ, ਉਹ ਵੀ ਜਿਹੜੀ ਆ ਕਾਫੀ ਡਾਵਾਡੋਲ ਹੈਗੀ ਆ। ਸੋ ਸਿਚੁਏਸ਼ਨ ਜਿਹੜੀ ਇਸ ਵੇਲੇ ਕੋਈ ਖਾਸ ਇੰਨੀ ਵਧੀਆ ਨਹੀਂ ਹੈਗੀ। ਤੇ ਉੱਤੋਂ ਆਪਾਂ ਦੇਖ ਰਹੇ ਹਾਂ ਕਿ ਆਪਣੇ ਜਿਹੜੀਆਂ ਬਰਸਾਤਾਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ, ਇਹ ਕਾਫੀ ਮਤਲਬ ਕਿ ਡਿਫਰੈਂਟ ਪੈਥ ਪਿਛਲੇ ਸਾਲ ਦਾ ਸ਼ੁਰੂ ਹੋ ਚੁੱਕਾ। ਤੇ ਇੱਕ ਪਾਸੇ ਤਾਂ ਵਧੀਆ ਹੈਗਾ ਕਿ ਆਪਾਂ ਨੂੰ ਜਿਹੜਾ ਆ ਕਿ ਤੁਸੀਂ ਸੌਖਾ ਆ, ਆਪਾਂ ਆਪਾਂ ਨੂੰ ਵਧੀਆ ਹੈਗਾ ਕਿ ਆਪਣੇ ਕੈਲੀਫੋਰਨੀਆ ਦੇ ਵਿੱਚ ਬਰਸਾਤ ਬਹੁਤ ਘੱਟ ਸੀਗੀ, ਸੋ ਉਹਦੇ ਕਰਕੇ ਆਪਾਂ ਨੂੰ ਪਾਣੀ ਤਾਂ ਠੀਕ ਹੈ ਮਿਲ ਰਿਹਾ ਹੈਗਾ। ਪਰ ਉਹਦੇ ਨਾਲ ਨਾਲ ਜਿਹੜੀ ਦੂਸਰੇ ਬੰਨੇ ਨੁਕਸਾਨ ਹੋ ਰਿਹਾ ਹੈਗਾ ਕਿ ਜਿਹੜੀਆਂ ਫਸਲਾਂ ਜਿਹੜੀਆਂ ਕਿ ਲੇਟਰ ਔਨ ਫਰਵਰੀ ਦੇ ਐਂਡ ਮਾਰਚ ਦੇ ਸ਼ੁਰੂ ਦੇ ਵਿੱਚ ਜਿਹੜੀਆਂ ਫਸਲਾਂ ਦੀ ਵਾਢੀ ਜਾਂ ਕਟਾਈ ਜਾਂ ਹਾਰਵੈਸਟਿੰਗ ਸ਼ੁਰੂ ਹੋਣੀ ਸੀਗੀ, ਉਹ ਜਿਹੜੀ ਆ ਉਹ ਡਿਲੇ ਹੁੰਦੀ ਲੱਗਦੀ ਆ। ਸੋ ਇਹ ਜਿਹੜੀ ਚੀਜ਼ ਆ ਇਹ ਕਾਫੀ ਐਰਕੀ ਇੰਪੋਰਟੈਂਸ ਰੱਖਦੀ ਆ ਕਿ ਜਦੋਂ ਇਸ ਸਾਲ ਦਾ ਜਿਹੜਾ ਸੀਜ਼ਨ ਆ ਕੈਲੀਫੋਰਨੀਆ ਦਾ ਪ੍ਰੋਡਿਊਸ ਸੀਜ਼ਨ ਆ ਉਹ ਸ਼ੁਰੂ ਹੋਊਗਾ, ਕਿ ਉਹ ਸਮੇਂ ਤੇ ਸ਼ੁਰੂ ਹੋ ਸਕੂ ਜਿੱਥੇ ਰੈਗੂਲਰ ਸ਼ੁਰੂ ਹੁੰਦਾ ਸੀ, ਜਾਂ ਉਹ ਲਾਸਟ ਈਅਰ ਵਾਂਗੂ ਕਾਫੀ ਡੈਮੇਜ ਹੋ ਜਾਊਗਾ। ਜੀ ਜੀ ਜੀ। ਸੋ ਬਿਲਕੁਲ ਵਾਰ-ਵਾਰ ਆਪਾਂ ਜਦੋਂ ਤੋਂ ਹੀ ਟਰੱਕਿੰਗ ਦਾ ਸ਼ੋਅ ਸ਼ੁਰੂ ਕੀਤਾ ਹੈ ਵੀ ਕੀ ਕੁਝ ਵਾਪਰ ਰਿਹਾ ਹੈਗਾ, ਕਿੱਧਰ ਨੂੰ ਇਕਨੋਮੀ ਜਾ ਰਹੀ ਆ, ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਆ। ਬਹੁਤ ਵਾਰ ਸਾਡਾ ਕ੍ਰਿਟਿਸਿਜ਼ਮ ਵੀ ਹੁੰਦਾ ਵੀ ਦੇਖੋ ਜੀ ਇਹ ਨੈਗੇਟਿਵ ਖਬਰਾਂ ਕਰਦੇ ਰਹਿੰਦੇ ਆ ਸਾਰਾ ਕੁਝ। ਸੋ ਕੁਝ ਜਿਹੜੀਆਂ ਚੀਜ਼ਾਂ ਆ ਉਹ ਨਵੇਂ ਸਟਾਰਟਅਪ ਲਈ ਜਾਂ ਹੋਰ ਇਕਵਿਪਮੈਂਟ ਬਾਰੇ ਦੱਸੋ ਵੀ ਜਿੱਦਾਂ ਜਿਹੜੇ ਟਰੱਕਸ, ਟ੍ਰੇਲਰ ਜਾਂ ਹੋਰ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਸਾਲ ਨਾਲੋਂ ਕੁਝ ਫਰਕ ਪਿਆ?
ਡੈਫੀਨੇਟਲੀ ਜਿਹੜੀਆਂ ਕੀਮਤਾਂ ਆ ਘਟੀਆਂ ਹੈਗੀਆਂ। ਜੇ ਆਪਾਂ ਕੀਮਤਾਂ ਦੀ ਗੱਲ ਕਰੀਏ, ਯੂਜ਼ ਟਰੱਕਸ ਦੀਆਂ ਜਿਹੜੀਆਂ ਕੀਮਤਾਂ ਕਾਫੀ ਡਰੋਪ ਹੋਈਆਂ ਹੈਗੀਆਂ। ਨਵੇਂ ਟਰੱਕ ਦੀਆਂ ਕੀਮਤਾਂ ਵੀ ਡਰੋਪ ਹੋਈਆਂ, ਪਰ ਉਨੀ ਸਪੀਡ ਨਾਲ ਡਰੋਪ ਨਹੀਂ ਹੋਈਆਂ। ਜੀ ਪਰ ਉਹਦੇ ਨਾਲ ਨਾਲ ਹੁਣ ਨਵੇਂ ਟਰੱਕਾਂ ਦੇ ਵਿੱਚ ਜਿਹੜਾ ਮਿਸ਼ਨ ਚੇਂਜਸ ਆ ਰਹੇ ਹੈਗੇ, ਜਿਹੜੀਆਂ ਚੇਂਜਸ ਹੋਣ ਜਾ ਰਹੀਆਂ 2025 ਦੇ ਟਰੱਕ ਦੇ ਵਿੱਚ, ਉਹਦੇ ਕਰਕੇ ਸ਼ਾਇਦ ਹੋ ਸਕਦਾ ਕਿ ਜਿਹੜੀ ਟਰੱਕਾਂ ਦੀ ਪ੍ਰਾਈਸ ਹੈਗੀ ਆ ਨਵਿਆਂ ਦੀ, ਉਹ ਹੋ ਸਕਦਾ ਕਿ ਉਨੀ ਨਾ ਗਿਰੇ ਜਿੰਨੀ ਕਿ ਚਾਹੀਦੀ ਸੀਗੀ। ਔਰ ਇਸ ਸਾਲ ਵੀ 2024 ਦਾ ਜਿਹੜਾ ਮਾਡਲ ਈਅਰ ਟਰੱਕ ਹੈਗਾ, ਉਹ ਇਸ ਐਮਿਸ਼ਨ ਦਾ ਲਾਸਟ ਬਿਲਡਅਪ ਟਰੱਕ ਹੋਣਾ ਆ। ਨੈਕਸਟ ਈਅਰ ਜਿਹੜੇ ਟਰੱਕ ਆ ਉਹ ਨਵੇਂ ਇੰਜਣ ਦੇ ਨਾਲ ਆਉਣੇ ਆ। ਸੋ ਇਸ ਕਰਕੇ ਵੀ ਥੋੜਾ ਜਿਹਾ ਜੇ ਮਤਲਬ ਕਿ ਅਨਸਰਟਨਿਟੀ ਬਣੀ ਹੋਈ ਆ। ਪਰ ਡੈਫੀਨੇਟਲੀ ਜਿਹੜੇ ਇਸ ਸਾਲ ਦੇ ਵਿੱਚ ਟਰੱਕਾਂ ਦੀ ਪ੍ਰਾਈਸ ਜਿਹੜੀ ਆ, ਯੂਜ਼ ਟਰੱਕ ਪ੍ਰਾਈਸ ਆ ਜਾਂ ਟ੍ਰੇਲਰ ਦੀ ਯੂਜ਼ ਦੀ ਪ੍ਰਾਈਸ ਹੈਗੀ ਆ, ਉਹ ਕਾਫੀ ਜਿਹੜੀ ਘਟੀ ਹੈਗੀ ਆ। ਪਰ ਡੈਫੀਨੇਟਲੀ ਪ੍ਰੋਬਲਮ ਇਹੋ ਹੀ ਹੈਗੀ ਆ ਕਿ ਪ੍ਰਾਈਸ ਤਾਂ ਘਟੀ ਹੈਗੀ, ਲੇਕਿਨ ਇੰਸ਼ੋਰੈਂਸ ਦੀ ਪ੍ਰਾਈਸ ਨਹੀਂ ਕਿਤੇ ਵੀ ਘਟੀ ਦਿਖਦੀ ਹੈਗੀ। ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਬਹੁਤ ਸਟੀਪ ਹਾਈ ਹੈਗੀ ਆ। ਸੋ ਡਜ਼ਨਟ ਮੈਟਰ ਕਿ ਤੁਸੀਂ ਟਰੱਕ ਸਸਤਾ ਲੈ ਸਕਦੇ ਆ, ਪਰ ਉਹਦੇ ਨਾਲ ਨਾਲ ਜਿਹੜੀ ਇੰਸ਼ੋਰੈਂਸ ਤੇ ਹੋਰ ਖਰਚੇ ਆ ਉਹ ਡੈਫੀਨੇਟਲੀ ਅਜੇ ਵੀ ਉਸੇ ਹੀ ਲੈਵਲ ਤੇ ਹੈਗੇ ਆ, ਉੱਦਾਂ ਹੀ ਹੈਗੇ ਆ। ਸੋ ਇਸ ਕਰਕੇ ਐਡਾ ਜ਼ਿਆਦਾ ਕਹਿ ਲਓ ਵੀ ਫਰਕ ਤਾਂ ਪਿਆ ਹੈਗਾ, ਪਰ ਡੈਫੀਨੇਟਲੀ ਉਹ ਇਸ ਪਾਸੇ ਨੂੰ ਨਹੀਂ ਹੈਗਾ ਕਿ ਕੋਈ ਬੰਦਾ ਟਰੱਕ ਲੈ ਕੇ ਤੇ ਅੱਜ ਉਹਦੇ ਸਕਸੈਸਫੁਲ ਹੋ ਸਕਦਾ। ਇੰਸ਼ੋਰੈਂਸ ਦੇ ਮਾਮਲੇ ਮੈਂ ਗਰੰਟੀ ਨਾਲ ਕਹਿੰਦਾ ਰਮਨ ਜੀ, ਇੰਸ਼ੋਰੈਂਸ ਦੇ ਰੇਟ ਘਟਣੇ ਨਹੀਂ, ਉਹ ਬਲਕਿ ਵਧਣੇ ਹੀ ਵਧਣੇ ਆ। ਇੰਸ਼ੋਰੈਂਸ ਕੰਪਨੀਆਂ ਦਾ ਵੀ ਧੂੰਆਂ ਨਿਕਲਿਆ ਪਿਆ, ਤੇ ਜਿਹੜੇ ਲੋਕ ਆ, ਆਮ ਕੰਜ਼ਿਊਮਰ ਆ, ਉਹਨਾਂ ਦਾ ਵੀ ਧੂੰਆਂ ਨਿਕਲਿਆ ਪਿਆ। ਸੋ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੀ ਜਿਹੜੀ ਇੰਸ਼ੋਰੈਂਸ ਆ, ਉਹ ਪਿਛਲੇ ਬਹੁਤ ਸਾਲਾਂ ਤੋਂ ਉਹ ਘਾਟੇ 'ਚ ਹੀ ਜਾ ਰਹੀ ਹੈਗੀ ਆ। ਤੇ ਇੱਕ ਮੈਂ ਹੋਰ ਵੀ ਦੇਖਦਾ ਹੁੰਦਾ ਰਮਨ ਜੀ, ਜੇ ਆਪਾਂ ਹਾਈਵੇ 99 ਤੇ ਜਾਂਦੇ ਆ, ਚਾਹੇ ਯੂਬਾ ਸਿਟੀ ਤੋਂ ਲੈ ਕੇ ਇਧਰੋਂ ਮੋਡੈਸਟੋ, ਸੀਰੀਜ਼, ਫ੍ਰਿਜ਼ਨੋ, ਬੇਕਰਫੀਲਡ ਤੇ ਚੱਲ ਜਾਓ, ਅੱਗੇ ਬਹੁਤ ਸਾਰੇ ਜਿਹੜੇ ਟਰੱਕ ਆ ਉਹ ਪਾਰਕ ਹੁੰਦੇ ਆ। ਤੇ ਮੈਂ ਦੇਖਦਾ ਵੀ ਇੰਨੀ ਵੱਡੀ ਗਿਣਤੀ 'ਚ ਅੱਗੇ ਨਹੀਂ ਹੁੰਦੇ ਸੀਗੇ ਜਦੋਂ, ਚਲੋ ਠੀਕ ਆ ਉਸ ਟਾਈਮ ਦੇ ਉੱਤੇ ਬਿਜ਼ੀ ਵੀ ਸੀ। ਸੋ ਮੋਸਟਲੀ ਤਾਂ ਲੋਕ ਉਹਨਾਂ ਨੂੰ ਓਨ ਹੀ ਕਰ ਰਹੇ ਹੈਗੇ ਆ। ਸੋ ਉਹਨਾਂ ਨੂੰ ਹੋਲਡ ਕਰ ਰੱਖਣਾ ਚਾਹੀਦਾ, ਜੇ ਉਹਨਾਂ ਦੇ ਉੱਤੇ ਲੋਨ ਆ, ਜਾਂ ਉਹਨਾਂ ਨੂੰ ਸੈਲ ਕਰਨੇ ਚਾਹੀਦੇ ਆ। ਕਿਉਂਕਿ ਇੱਕ ਮੈਂ ਇਕੋਨੋਮਿਸਟ ਦੀ ਦੇਖ ਰਿਹਾ ਸੀ ਵੀਡੀਓ, ਉਹਦੀ ਖਾਸ ਕਰਕੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਸੀ। ਉਹ ਕਹਿੰਦਾ ਦੇਖੋ ਵੀ 2 ਮਹੀਨੇ ਤਾਂ ਲੰਘ ਚੱਲੇ ਆਲਰੇਡੀ, ਜਨਵਰੀ, ਫਰਵਰੀ, ਤੇ ਜਿਹੜਾ ਨਵੰਬਰ, ਦਸੰਬਰ ਆਲਰੇਡੀ ਠੰਡਾ ਹੀ ਹੁੰਦਾ। ਸੋ ਵੀ ਇਸ ਸਾਲ ਦੇ ਵਿੱਚ ਵੀ ਲੱਗਦਾ ਨਹੀਂ ਵੀ ਟਰੱਕਿੰਗ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਜੰਪ ਆਊਗਾ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਇਹਦੇ ਬਾਰੇ ਤਾਂ ਦੇਖੋ ਉਹੀ ਚੀਜ਼ ਹੈਗੀ ਆ ਕਿ ਜਿਹੜੀ ਚੀਜ਼ ਆਪਾਂ ਅੱਗੇ ਗੱਲ ਕਰ ਰਹੇ ਸੀਗੇ ਕਿ ਆਪਾਂ ਜਿਹੜਾ ਆ ਸੈਟਅਪ ਹੈਗਾ ਆਪਣਾ, ਜਿਹੜਾ ਇਸ਼ੂਜ਼ ਹੈਗੇ ਜਿਹੜੇ, ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਨੂੰ ਆਪਾਂ ਆਲਮੋਸਟ ਪਿਛਲਾ ਹੁਣ ਸਾਰਾ ਸਾਲ ਹੀ ਲੰਘ ਗਿਆ ਇਸ ਚੀਜ਼ ਦੇ ਵਿੱਚ। ਆਪਾਂ ਇਸੇ ਚੀਜ਼ ਦੇ ਵਿੱਚ ਉਹਨੂੰ ਦੇਖ ਰਹੇ ਹੈਗੇ ਆ। ਮੇਰੇ ਖਿਆਲ ਦੇ ਵਿੱਚ ਡੈਫੀਨੇਟਲੀ ਜਿਹੜਾ ਮਾਰਚ, ਅਪ੍ਰੈਲ ਦਾ ਸਮਾਂ ਹੈਗਾ, ਉਦੋਂ ਤੱਕ ਤਾਂ ਵੇਟ ਕਰਨੀ ਚਾਹੀਦੀ ਹੈ ਹਰ ਇੱਕ ਨੂੰ। ਪਰ ਅਗੇਨ ਜਿਹੜੀ ਸਿਚੁਏਸ਼ਨ ਹੈਗੀ ਇਸ ਵੇਲੇ, ਜਿੱਦਾਂ ਹੁਣ ਬਰਸਾਤਾਂ ਦਾ ਫਿਰ ਜਿੱਦਾਂ ਮੌਸਮ ਆਪਾਂ ਦੇਖ ਹੀ ਰਹੇ ਹਾਂ ਕਿ ਜਿਹੜਾ ਬੇਸਿਕਲੀ ਕਿਸੇ ਦੇ ਹੱਥ ਦੇ ਵਿੱਚ ਹੈ ਨਹੀਂਗਾ ਕਿ ਉੱਥੇ ਕੀ ਵਾਪਰਨਾ ਆ। ਕੁਦਰਤ ਦੇ ਨਾਲ ਜਿਹੜਾ ਵੈਦਰ ਹੈਗਾ ਉਹਨੇ ਕੀ ਕਰਨਾ ਹੈਗਾ। ਪਰ ਓਵਰਆਲ ਜਿਹੜੀਆਂ ਮੈਂ ਵੀ ਜਿੰਨੀ ਨਿਊਜ਼ ਮੈਂ ਪੜ੍ਹ ਰਿਹਾ ਹੈਗਾ, ਜਿੰਨੇ ਆਰਟੀਕਲਸ ਪੜ੍ਹ ਰਿਹਾ ਹੈਗਾ, ਸਿਚੁਏਸ਼ਨ ਕੋਈ ਜ਼ਿਆਦਾ ਵਧੀਆ ਨਹੀਂ ਦੱਸੀ ਜਾ ਰਹੀ। ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਆਪਣਾ ਇਲੈਕਸ਼ਨ ਈਅਰ ਹੈਗਾ, ਉਹਦੇ ਕਰਕੇ ਕੁਛ ਨਾ ਕੁਛ ਸ਼ਾਇਦ ਫਰਕ ਦੇਖਣ ਨੂੰ ਮਿਲੇ ਥੋੜ੍ਹੀ ਦੇਰ 'ਚ। ਪਰ ਉਹਦੇ ਵਿੱਚ ਵੀ ਜੇ ਇੰਟਰਸਟ ਰੇਟ ਨਹੀਂ ਘਟਦਾ ਹੈਗਾ, ਜੇ ਇਹਨੂੰ ਬੂਸਟ ਨਹੀਂ ਮਿਲਦਾ ਹੈਗਾ ਇਕਨੋਮੀ ਨੂੰ, ਤੇ ਫਿਰ ਇਹ ਕਾਫੀ ਮੁਸ਼ਕਲ ਹੈਗਾ ਜੀ। ਸੋ ਇੰਟਰਸਟ ਰੇਟ ਦੇ ਸੰਬੰਧ ਦੇ ਵਿੱਚ ਆਪਾਂ ਖਬਰਾਂ ਸਾਂਝੀਆਂ ਹੀ ਕਰਦੇ ਰਹਿੰਦੇ ਆ। ਲੇਟੈਸਟ ਰਿਪੋਰਟ ਆਈ ਸੀ 2 ਦਿਨ ਪਹਿਲਾਂ, ਇਨਫਲੇਸ਼ਨ ਵਧੀ ਆ। ਸੋ ਜਿਹੜਾ ਕਹਿੰਦੇ ਸੀ ਵੀ ਬਹੁਤ ਜਲਦੀ ਜਿਹੜਾ ਆ ਮੇਬੀ ਨੈਕਸਟ ਮੰਥ ਇੰਟਰਸਟ ਰੇਟ ਘਟਣਾ ਸ਼ੁਰੂ ਹੋ ਜਾਊਗਾ, ਤੇ ਉਹਦੇ ਤੇ ਫੈਡਰਲ ਰਿਜ਼ਰਵ ਬੋਰਡ ਕਹਿੰਦਾ ਵੀ ਹੁਣ ਇਹ ਰਿਪੋਰਟ ਬਾਰੇ ਦੇਖਣਾ ਪੈਣਾ ਹੈਗਾ। ਉਹਦੇ ਨਾਲ ਸਟਾਕ ਮਾਰਕੀਟ ਵੀ ਇੱਕਦਮ ਹੀ 500-600 ਪੁਆਇੰਟ ਕੱਲ ਕਿ ਪਰਸੋਂ ਡਿੱਗੀ ਸੀ, ਤੁਸੀਂ ਦੇਖਿਆ ਹੀ ਹੋਣਾ ਆ। ਇੱਕ ਗੱਲ ਕੀ ਹੁੰਦੀ ਆ ਵੀ ਅਮਰੀਕਾ ਦੇ ਵਿੱਚ ਚਾਹੇ ਕਿਤੇ ਵੀ ਹੋਏ, ਆਪਾਂ ਪੰਜਾਬੀਆਂ ਦੀ ਆਦਤ ਆ, ਆਪਾਂ ਇੱਕ ਦੂਜੇ ਵੱਲ ਦੇਖ ਕੇ ਬਿਜ਼ਨਸ ਲੈ ਲੈਂਦੇ ਆ, ਇੱਕ ਦੂਜੇ ਵੱਲ ਦੇਖ ਕੇ ਕਹਿੰਦੇ ਆ ਵੀ ਜੀ ਉਹਨਾਂ ਨੇ 2 ਗੈਸ ਸਟੇਸ਼ਨ ਲੈ ਲਏ, ਆਪਾਂ ਵੀ ਲੈ ਲਈਏ, ਉਹਨਾਂ ਨੇ ਵੀ 7-Eleven ਲੈ ਲਿਆ, ਉਹਨਾਂ ਦੇ 4 ਟਰੱਕ ਹੋ ਗਏ, ਆਪਾਂ ਵੀ ਕਰ ਲਈਏ, ਹਨਾ। ਸੋ ਹੁੰਦਾ ਕੀ ਆ ਵੀ ਜੇ ਤੁਸੀਂ ਐਕਸਪੀਰੀਅੰਸ ਆਪਣਾ ਉਸ ਫੀਲਡ ਦੇ ਵਿੱਚ ਰਹਿ ਕੇ ਕਰੋ ਤਾਂ ਤੁਸੀਂ ਕਾਮਯਾਬ ਹੋ ਜਾਂਦੇ ਹੈਗੇ ਆ।
ਬਹੁਤ ਸਾਰੇ ਆਪਣੇ ਭੈਣ ਭਰਾ ਆਏ ਆ। ਕੱਲ ਵੀ ਮੈਂ ਖਬਰ ਸਾਂਝੀ ਕੀਤੀ ਸੀ ਪਈ ਸਪੈਨਿਸ਼ ਮੂਲ ਦੇ ਲੋਕਾਂ ਤੋਂ ਬਾਅਦ ਜੇ ਸੈਕੰਡ ਬਿਗੇਸਟ ਨੰਬਰ ਬਾਰਡਰ ਕ੍ਰਾਸ ਕਰਕੇ ਲੋਕਾਂ ਦਾ ਆਇਆ ਤੇ ਉਹ ਪੰਜਾਬੀ ਆ, ਇੰਡੀਅਨ ਆ, ਉਹਨਾਂ ਚ ਮੈਜੋਰਿਟੀ ਚ ਪੰਜਾਬੀ ਆ। ਪੰਜਾਬੀਆਂ ਤੋਂ ਬਾਅਦ ਗੁਜਰਾਤੀ ਹੈਗੇ ਆ ਤੇ ਇਹ ਦੋ ਕੌਮਾਂ ਦੇ ਜ਼ਿਆਦਾ ਲੋਕ ਆਏ ਆ। ਸੋ ਬਹੁਤ ਸਾਰੇ ਜਿਹੜੇ ਜੰਗ ਇਹਦੇ ਵਿੱਚ ਇਹ ਵੀ ਕੋਈ ਸ਼ੱਕ ਨਹੀਂ ਤੇ ਬਹੁਤ ਸਾਰੇ ਟਰੱਕਿੰਗ 'ਚ ਜਾਂਦੇ ਹੈਗੇ ਆ। ਸੋ ਜਦੋਂ ਹੁਣ ਉਹ ਲਾਇਸੈਂਸ ਲੈਂਦੇ ਆ ਉਹਨਾਂ ਨੂੰ ਜਿਹੜੇ ਨਵੇਂ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਨੂੰ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਕੁਝ ਸਾਲ ਜਾਂ ਕੁਝ ਮਹੀਨੇ ਜੌਬ ਕਰਨੀ ਚਾਹੀਦੀ ਆ ਅੱਜ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ? ਇਹ ਆਪਣੀ ਹਰਜੋਤ ਭਾਜੀ ਮੈਂ ਤਾਂ ਗਾਰੰਟੀ ਕਹਿੰਦਾ ਚਾਹੇ ਅੱਜ ਦਾ ਸੀਜ਼ਨ ਹੈਗਾ, ਚਾਹੇ ਅੱਜ ਦਾ, ਚਾਹੇ ਕਦੇ ਦਾ ਵੀ ਆ, ਚਾਹੇ ਅੱਗੇ ਆਉਣ ਵਾਲੇ ਸਮੇਂ 'ਚ ਕਦੇ ਵੀ ਆ, ਜਿਹੜੀ ਟਰੱਕਿੰਗ ਹੈਗੀ ਆ, ਟਰੱਕ ਡਰਾਈਵਰ ਜਿਹੜਾ ਹੈਗਾ ਜਿਹਨੂੰ ਲਾਇਸੈਂਸ ਲੈਂਦਾ ਹੈਗਾ ਉਹਨੂੰ ਘੱਟ ਤੋਂ ਘੱਟ ਐਟਲੀਸਟ 2 ਸਾਲ ਤੱਕ ਉਹਨੂੰ ਜੌਬ ਕਰਨੀ ਚਾਹੀਦੀ ਹੈਗੀ ਆ। 2 ਸਾਲ ਤੋਂ ਪਹਿਲਾਂ ਉਹਨੂੰ ਆਪਣਾ ਟਰੱਕ ਲੈਣ ਦੇ ਬਾਰੇ 'ਚ ਬਿਲਕੁਲ ਨਹੀਂ ਸੋਚਣਾ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਕਿ ਆਪਾਂ ਇੰਸ਼ੋਰੈਂਸ ਦੇ ਵਿੱਚ ਵੀ ਜਦੋਂ ਜਾਂਦੇ ਹਾਂ ਲੈਸ ਦੈਨ 2 ਈਅਰ ਜਿਹੜਾ ਲਾਇਸੈਂਸ ਹੈਗਾ ਉਹਦੀ ਇੰਸ਼ੋਰੈਂਸ ਬਹੁਤ ਹਾਈ ਹੁੰਦੀ ਆ। ਸੋ ਮੇਰੇ ਖਿਆਲ ਦੇ ਵਿੱਚ ਤਜਰਬਾ ਲੈਣਾ ਚਾਹੀਦਾ, ਹੱਥ ਆਪਣੇ ਖੋਲ੍ਹਣੇ ਚਾਹੀਦੇ ਆ। ਤੇ ਜਿਹੜੇ ਡਰਾਈਵਿੰਗ ਕਰਦੇ ਹੈਗੇ ਉਹਨਾਂ ਦੇ ਲਈ ਮੇਰੇ ਵੱਲੋਂ ਰਿਕੁਐਸਟ ਹੈਗੀ ਆ ਕਿ ਪਲੀਜ਼ ਜੇ ਤੁਸੀਂ ਕਿਸੇ ਦਾ ਟਰੱਕ ਚਲਾਉਣੇ ਹੈਗੇ ਨਾ ਤਾਂ ਉਹਨੂੰ ਆਪਣਾ ਟਰੱਕ ਸਮਝ ਕੇ ਐਜ਼ ਅ ਓਨਰ ਆਪਰੇਟਰ ਆਪਣਾ ਸਮਝ ਕੇ ਚਲਾਓ, ਕਿਉਂਕਿ ਜਿਹੜੀ ਤੁਹਾਡੀ ਆਦਤ ਅੱਜ ਪੱਕ ਜਾਣੀ ਹੈ ਨਾ ਉਸ ਡਰਾਈਵ ਕਰਦੇ ਟਰੱਕ ਨੂੰ ਐਜ਼ ਅ ਡਰਾਈਵਰ ਚਲਾਉਣ ਦੀ, ਕੱਲ ਨੂੰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਵੀ ਉੱਦਾਂ ਰਿਐਕਟ ਕਰਨਾ ਤੇ ਉਹ ਤੁਹਾਨੂੰ ਫਿਰ ਬਹੁਤ ਮਹਿੰਗਾ ਪੈਂਦਾ। ਸੋ ਜੇ ਤੁਸੀਂ ਅੱਜ ਹੀ ਉਸ ਟਰੱਕ ਦੇ ਉੱਤੇ ਡਰਾਈਵ ਕਰੋਗੇ ਔਰ ਉਹਨੂੰ ਆਪਣਾ ਸਮਝ ਕੇ ਟਰੱਕ ਨੂੰ ਡਰਾਈਵ ਕਰੋਗੇ ਤੇ ਮੇਰੇ ਖਿਆਲ ਦੇ ਵਿੱਚ ਜਿੱਦਣ ਤੁਸੀਂ ਆਪਣਾ ਟਰੱਕ ਲਓਗੇ ਤੁਹਾਨੂੰ ਸਕਸੈਸਫੁਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਧਿਆਨ ਰੱਖੋ, ਕਿਉਂਕਿ ਇਹ ਚੀਜ਼ਾਂ ਦੇ ਉੱਤੇ ਜਿਹੜਾ ਨਾ ਆਪਾਂ ਬਹੁਤ ਕੁਇਕਲੀ ਕਰ ਲੈਂਦੇ ਮੇਰਾ ਕਿਹੜਾ ਟਰੱਕ ਆ ਜਾਂ ਇੱਦਾਂ, ਪਰ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੀ ਇੰਡਸਟਰੀ ਦੇ ਵਿੱਚ ਅਜੇ ਸਿਚੁਏਸ਼ਨਾਂ ਜਿਹੜੀਆਂ ਆ ਉਹ ਬਹੁਤ ਸਮਝਣ ਦੀ ਲੋੜ ਆ। ਤੇ ਦੂਸਰੀ ਚੀਜ਼ ਜਿਹੜੀ ਆ ਇੱਕ ਬਹੁਤ ਇਸ ਵੇਲੇ ਮੈਂ ਦੇਖ ਰਿਹਾ ਹੈਗਾ ਆਪਣੀ ਇੰਡਸਟਰੀ ਦੇ ਵਿੱਚ ਕਿ ਇੰਗਲਿਸ਼ ਦਾ ਜਿਹੜਾ ਜ਼ੋਰ ਹੈਗਾ ਜਾਂ ਇੰਗਲਿਸ਼ ਬੋਲਣ ਦਾ ਜਾਂ ਸਮਝਣ ਦਾ ਜਾਂ ਗੱਲ ਕਰਨ ਦਾ ਬਹੁਤ ਜ਼ਿਆਦਾ ਵੱਡਾ ਇਸ਼ੂ ਖੜਾ ਹੋਣ ਜਾ ਰਿਹਾ, ਖਾਸ ਕਰਕੇ ਸਾਡੀ ਇੰਡਸਟਰੀ ਦੇ ਲਈ, ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਇਸ ਵੇਲੇ ਜਿੰਨਾ ਡਰਾਈਵਰ ਆ ਰਿਹਾ ਹੈਗਾ ਉਹਨਾਂ ਨੂੰ ਤੁਸੀਂ ਕਦੀ ਪੁੱਛ ਲਓ, ਬਹੁਤ ਮੈਜੋਰਟੀ ਨੂੰ ਪੁੱਛ ਲਓ ਤੇ ਉਹ ਅੱਗਿਓਂ ਇਹ ਕਹਿਣਗੇ, ਜੇ ਉਹਨਾਂ ਨੂੰ ਕਹੋ ਜੀ ਕਿਤੇ ਜੌਬ ਲੈਣ ਜਾਣਾ ਤੇ ਐਪਲੀਕੇਸ਼ਨ ਭਰਨੀ ਆ, ਉਹ ਕਹਿੰਦੇ ਮੈਨੂੰ ਤਾਂ ਇੰਗਲਿਸ਼ ਨਹੀਂ ਆਉਂਦੀ, ਮੈਂ ਤਾਂ ਐਪਲੀਕੇਸ਼ਨ ਨਹੀਂ ਭਰ ਹੋਣੀ। ਜੇ ਤੁਸੀਂ ਕਿਸੇ ਨੂੰ ਕਿਸੇ ਹੋਰ ਕੰਮ ਲਈ ਕਹਿੰਦੇ ਆ ਤੇ ਜਾਂ ਕਿਸੇ ਹੁਣ ਸਾਡੇ ਕੋਲ ਮੈਂ ਇੱਥੋਂ ਅੰਦਾਜ਼ਾ ਲਾਉਣਾ ਆ ਔਰ ਇੱਥੋਂ ਇਸ ਚੀਜ਼ ਨੂੰ ਗੱਲ ਕਰਦਾ ਕਿ ਜਦੋਂ ਅਸੀਂ ਸਾਨੂੰ ਨਾਪਤਾ ਦੇ ਵਿੱਚ ਕਾਲ ਆਉਂਦੀ ਆ, ਅਸੀਂ ਕਿਸੇ ਵੀ ਡਰਾਈਵਰ ਨੂੰ ਜਾਂ ਓਨਰ ਆਪਰੇਟਰ ਨੂੰ ਰੈਫਰ ਕਰੀਦਾ ਕਿਸੇ ਇੰਸ਼ੋਰੈਂਸ ਵਾਲੇ ਕੋਲ, ਕਿਸੇ ਹੋਰ ਕਿਸੇ ਕੋਲ ਵੀ ਜਦੋਂ ਰੈਫਰ ਕਰੀਦਾ ਤੇ ਪਹਿਲਾ ਕੁਐਸਚਨ ਇਹ ਹੁੰਦਾ ਕਿ ਉੱਥੇ ਪੰਜਾਬੀ ਬੋਲਣ ਵਾਲਾ ਬੰਦਾ ਹੋਊਗਾ ਕਿ ਨਹੀਂ। ਕੋਈ ਭਾਜੀ ਜੇ ਪੰਜਾਬੀ ਬੋਲਣ ਵਾਲਾ ਨਹੀਂ ਜਾਂ ਫਿਊਲ ਕਾਰਡ ਨੂੰ ਰੈਫਰ ਕਰੀਦਾ ਜਾਂ ਕਿਤੇ ਵੀ ਕਾਲ ਕਰਨ ਨੂੰ ਕਹੀਦੀ ਆ, ਪਹਿਲਾ ਕੁਐਸਚਨ ਸਾਨੂੰ ਇਹ ਹੁੰਦਾ ਕਿ ਕੀ ਉੱਥੇ ਪੰਜਾਬੀ ਬੋਲਣ ਵਾਲਾ ਬੰਦਾ ਮਿਲੂਗਾ ਜਾਂ ਉਹ ਪੰਜਾਬੀ ਬੋਲਣਗੇ ਸਾਡੇ ਨਾਲ। ਸੋ ਇਹ ਜਿਹੜੀ ਚੀਜ਼ ਆ ਇਹ ਮੈਂ ਕਹਾਂਗਾ ਕਿ ਇੱਕ ਬਹੁਤ ਵੱਡਾ ਰੋੜਾ ਹੈਗਾ ਤੁਹਾਡੇ ਸਕਸੈਸ ਦੇ ਵਿੱਚ, ਜੇ ਤੁਸੀਂ ਐਟਲੀਸਟ ਮਿਨੀਮਮ ਇੰਨੀ ਗੱਲ ਨਹੀਂ ਸਮਝ ਸਕਦੇ। ਆਪਾਂ ਕੱਲ ਨੂੰ ਕੰਪਲੇਂਟ ਨਹੀਂ ਕਰ ਸਕਦੇ ਕਿ ਡਾਕ ਤੇ ਸਾਡੇ ਨਾਲ ਵਿਵਹਾਰ ਚੰਗਾ ਨਹੀਂ ਹੋਇਆ ਜਾਂ ਡਾਕ ਤੇ ਸਾਡੇ ਨਾਲ ਇੱਦਾਂ, ਕਿਉਂਕਿ ਉੱਥੇ ਵੀ ਫਰਸਟ੍ਰੇਸ਼ਨ ਬਹੁਤ ਹੋ ਜਾਂਦੀ ਹੈ ਜਦੋਂ ਅਸੀਂ ਆਪਣੀ ਗੱਲ ਸਮਝਾ ਨਹੀਂ ਸਕਦੇ। ਬਹੁਤ ਜ਼ਿਆਦਾ ਐਸੇ ਡਰਾਈਵਰ ਹੈਗੇ ਆ ਸਾਡੀ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੂੰ ਪੁਲਿਸ ਵੱਲੋਂ ਟਿਕਟ ਜਿਹੜੀ ਆ ਅਨਨੈਸੈਸਰੀਲੀ ਟਿਕਟ ਮਿਲ ਜਾਂਦੀ ਆ ਬਿਕੋਜ਼ ਦੇ ਆਰ ਨਾਟ ਏਬਲ ਟੂ ਐਕਸਪਲੇਨ ਦੈਮਸੈਲਫ। ਉਹ ਆਪਣੇ ਆਪ ਨੂੰ ਸਮਝਾ ਨਹੀਂ ਸਕਦੇ ਕਿ ਮੇਰੀ ਕੀ ਪ੍ਰੋਬਲਮ ਆ ਜਾਂ ਕੀ ਇਸ਼ੂ ਆ, ਕੀ ਗੱਲ ਹੈ ਜੀ। ਸੋ ਇਹਨਾਂ ਚੀਜ਼ਾਂ ਜਦੋਂ ਤੁਸੀਂ ਸਾਰਾ ਦਿਨ ਵੀਡੀਓਜ਼ ਦੇਖਦੇ ਹੈਗੇ ਆ, ਖਾਮਖਾਹ ਦੀ ਇੱਧਰ ਉੱਧਰ ਦੀਆਂ ਵੀਡੀਓਜ਼ ਦੇਖਦੇ ਹੈਗੇ ਆ, ਤੇ ਕੋਸ਼ਿਸ਼ ਕਰੋ ਵੀ ਇਸ ਪਾਸੇ ਵੱਲ ਵੀ ਧਿਆਨ ਦਿਓ। ਕੋਈ ਇਹ 'ਚ ਸ਼ਰਮ ਵਾਲੀ ਗੱਲ ਨਹੀਂ, ਜੇ ਕੋਈ ਚੀਜ਼ ਨਹੀਂ ਆਉਂਦੀ ਉਹਨੂੰ ਸਿੱਖਣਾ ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਮੇਰੇ ਖਿਆਲ ਦੇ ਵਿੱਚ ਇੱਧਰਲੇ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ। ਜੀ ਜੀ ਸੋ ਬਿਲਕੁਲ ਅੱਜ ਕੱਲ ਤਾਂ ਈਜ਼ੀ ਬਹੁਤ ਹੈਗਾ, ਥੋੜਾ ਜਿਹਾ ਟਿਕਟੌਕ ਜਾਂ ਸੋਸ਼ਲ ਮੀਡੀਆ ਤੋਂ ਪਿੱਛੇ ਹਟ ਕੇ ਜੇ ਰੋਜ਼ ਤੁਸੀਂ 1-2 ਘੰਟੇ ਵੀ, ਜਦੋਂ ਟਾਈਮ ਹੀ ਬਹੁਤ ਹੁੰਦਾ ਆ ਅੱਜ ਕੱਲ ਤਾਂ ਆਨਲਾਈਨ YouTube ਤੇ ਬੜਾ ਈਜ਼ੀ ਹੈਗਾ। ਆਪਾਂ ਦੇਖਦੇ ਆ ਆਪਣੇ ਪੰਜਾਬੀ ਤਾਂ ਹੋਰ ਮੁਲਕਾਂ 'ਚ ਜਿੱਥੇ ਇੰਗਲਿਸ਼ ਤਾਂ ਸਿੱਖਣੀ ਬੜੀ ਸੌਖੀ ਆ, ਕਿਉਂਕਿ ਆਪਾਂ ਇੰਡੀਆ ਦੇ ਵਿੱਚ ਵੀ ਥੋੜੀ ਬਹੁਤੀ ਤਾਂ ਚਲੋ ਪੜ੍ਹਦਾ ਹੀ ਆ, ਬੰਦਾ ਬੋਲਦਾ ਹੀ ਆ ਹਨਾ 6ਵੀਂ ਤੋਂ ਬਾਅਦ ਜਾਂ ਹੁਣ ਤਾਂ ਪਹਿਲੀ ਤੋਂ ਵੀ ਹੈਗਾ, ਪਰ ਆਪਣੇ ਲੋਕ ਤਾਂ ਜਰਮਨ, ਫਰਾਂਸ ਉੱਥੇ ਜਾ ਕੇ ਲੈਂਗੁਏਜ ਸਿੱਖ ਲੈਂਦੇ ਆ। ਮੈਂ ਬਹੁਤ ਵਾਰ ਸਟੋਰਾਂ ਤੇ ਜਾਂਦਾ ਆਪਣੇ
ਪੰਜਾਬੀ ਭਰਾ ਜਿਹੜੇ ਸਟੋਰਾਂ ਤੇ ਕੰਮ ਕਰਦੇ ਉਹ ਫਲੂਐਂਟ ਸਪੈਨਿਸ਼ ਬੋਲਦੇ ਆ ਹਾਂਜੀ ਤੇ ਸਪੈਨਿਸ਼ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਇੰਡੀਆ ਦੇ ਵਿੱਚ ਜਾਂ ਕੁਛ ਹਨਾ। ਸੋ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਕਹਿੰਦੇ ਜਿੱਦਾਂ ਨਾ। ਸੋ ਇਹ ਹੁਣ ਜਦੋਂ ਆਪਾਂ ਰਹਿਣਾ ਇਸ ਮੁਲਕ ਦੇ ਵਿੱਚ ਤੇ ਬੜਾ ਈਜ਼ੀ ਹੈਗਾ, ਕੋਈ ਐਡਾ ਔਖਾ ਨਹੀਂ। ਜੇ ਹੋਊਗੀ ਤੇ ਤੁਹਾਨੂੰ ਜਿਹੜੀ ਤਕਲੀਫ ਨਹੀਂ ਆਊਗੀ। ਬਾਅਦ ਦੇ ਵਿੱਚ ਫਿਰ ਉਹੀ ਹੁੰਦਾ ਯਾਰ ਵੀ ਮੈਨੂੰ ਤਾਂ ਉਹ ਡਿਸਕ੍ਰਿਮੀਨੇਸ਼ਨ ਕਰ ਗਿਆ। ਕਿਉਂਕਿ ਪ੍ਰੋਬਲਮ ਕੀ ਆ ਵੀ ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ, ਸੋ ਸਪੈਨਿਸ਼ ਦੇ ਬਹੁਤ ਸਾਰੇ CHP ਚ ਵੀ ਹੈਗੇ, ਪੁਲਿਸ ਚ ਵੀ ਹੈਗੇ ਆ, ਸਾਰੇ ਜਿੱਥੇ ਵੇਅਰ ਹਾਊਸਸ ਆ ਉਹਨਾਂ ਦਾ ਚੱਲ ਜਾਂਦਾ ਹੈਗਾ। ਪਰ ਆਪਾਂ ਨੂੰ ਇਹ ਜ਼ਰੂਰੀ ਹੈਗਾ ਜੀ। ਆਪਾਂ ਇਸ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹਰਜੋਤ ਸਿੰਘ ਜੀ ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਤੇ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਟੋਨੀ ਐਰੀਜ਼ੋਨਾ ਤੋਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਟੋਨੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਮੈਂ ਰਮਨ ਭਾਜੀ ਨਾਲ ਗੱਲ ਕਰਨਾ ਚਾਹੁੰਦਾ ਜੀ। ਹਾਂਜੀ ਕਰੋ ਜੀ। ਭਾਜੀ ਮੈਂ ਟੋਨੀ ਹੁੰਦਰ ਬੋਲਦਾ ਅਰੀਜ਼ੋਨਾ ਤੋਂ। ਤੁਹਾਡਾ ਪਿਛਲੀ ਵਾਰੀ ਮੈਂ ਟਿਕਟੌਕ ਤੇ ਇੱਕ ਐਪੀਸੋਡ ਜਿਹਾ ਦੇਖਿਆ ਸੀਗਾ ਤੇ ਤੁਸੀਂ ਉਹ ਕਹਿੰਦੇ ਸੀਗੇ ਵੀ ਡਿਸਪੈਚ ਬਾਰੇ ਥੋੜੀ ਗੱਲ ਕਰਨਾ ਮੈਂ ਚਾਹੁੰਦਾ ਹਾਂ ਵੀ ਜੇ ਤੁਸੀਂ ਦੂਸਰੇ ਦੀ ਕੰਪਨੀ ਦੇ ਚੱਕਦੇ ਆ ਸ਼ੋਰਟਸ ਕਵਰ ਨਹੀਂ ਕਰਦੀਆਂ, ਕੋਈ ਦੇ ਵੀ ਲੋਡ ਕਿਸੇ ਨਾਂ ਦਾ ਕੈਰੀਅਰ ਕੋਈ ਹੋ ਰਿਹਾ, ਚਲੋ ਉਹ ਤਾਂ ਜਿਹੜੀ ਹੈਗੀ ਹੈ। ਰਮਨ ਢਿੱਲੋਂ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹੈਲੋ ਜੀ, ਮੇਰੀ ਕਾਲ ਹਾਂਜੀ ਕੋਈ ਗੱਲ ਨਹੀਂ। ਟੋਨੀ ਜੀ ਤੁਸੀਂ ਦੁਬਾਰਾ ਕਾਲ ਕਰ ਲਓ ਜੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਹੈ ਜੀ। ਹਾਂਜੀ ਟੋਨੀ ਜੀ, ਤੁਸੀਂ ਸੌਰੀ ਕਾਲ ਕੱਟੀ ਗਈ ਆ ਤੇ ਦੁਬਾਰਾ ਕੀ ਕਾਲ ਕਰ ਲਿਓ ਤੇ ਆਪਾਂ ਇੱਕ ਬ੍ਰੇਕ ਵੀ ਲੈ ਲੈਂਦੇ ਆ ਪ੍ਰਵੀਨ ਜੀ। ਤੇ ਬ੍ਰੇਕ ਦੇ ਦੌਰਾਨ ਪਲੀਜ਼ ਕਾਲਾਂ ਕਰ ਲਓ 408 272 5200 408 272 5200। ਕਿਸੇ ਨੂੰ ਕੋਈ ਵੀ ਟਰੱਕਿੰਗ ਨਾਲ ਰਿਲੇਟਡ ਇਸ਼ੂ ਆ, ਕੋਸ਼ਿਸ਼ ਕਰਾਂਗੇ ਕਿਉਂਕਿ ਰਮਨ ਹੁਣਾਂ ਦਾ ਐਕਸਪੀਰੀਅੰਸ ਹੈਗਾ ਤੁਹਾਡਾ ਆਨਸਰ ਦਿੱਤਾ ਜਾ ਸਕੇ। ਜੇ ਨਾ ਦੇ ਸਕੇ ਤਾਂ ਨੈਕਸਟ ਵੀਕ ਉਹਦੀ ਪੂਰੀ ਰਿਸਰਚ ਕਰਕੇ ਆਪਾਂ ਦੇ ਸਕਦੇ ਹਾਂ। ਕਿਉਂਕਿ ਦੇਖੋ ਬਹੁਤ ਵਧੀਆ ਜਿਹੜਾ ਆ ਮੀਡੀਅਮ ਤੁਹਾਡੇ ਲਈ ਬਣਿਆ ਹੋਇਆ ਹੈ ਪੰਜਾਬੀ ਰੇਡੀਓ USA, ਜਿੱਥੇ ਤੁਹਾਨੂੰ ਬਿਲਕੁਲ ਸਹੀ ਇਨਫੋਰਮੇਸ਼ਨ ਜਿਹੜਾ ਆਪਾਂ ਦੇ ਸਕਦੇ ਹਾਂ। ਇਕੱਲੇ ਆਪਾਂ ਨਹੀਂ, ਸਾਡੇ ਹੋਰ ਵੀ ਜਿੰਨੇ ਲਿਸਨਰ ਹੈਗੇ ਆ ਬਹੁਤ ਐਕਸਪੀਰੀਅੰਸਡ ਹੈਗੇ ਆ ਟਰੱਕਿੰਗ ਇੰਡਸਟਰੀ, ਕਈ 40 ਸਾਲਾਂ ਤੋਂ ਆ। ਉਹ ਆਪਣਾ ਤਜਰਬਾ ਜਿਹੜਾ ਆ ਉਹ ਉਸ ਕੁਐਸਚਨ ਦਾ ਆਨਸਰ ਉਹ ਵੀ ਦੇ ਸਕਦੇ ਆ ਤੇ ਬੜਾ ਸੌਖਾ ਹੈ। ਇੱਕ ਦੂਜੇ ਨੂੰ ਜਿਹੜੀ ਆ ਸਾਨੂੰ ਸਾਰਿਆਂ ਨੂੰ ਐਜੂਕੇਸ਼ਨ ਮਿਲੂਗੀ ਜੀ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਰਮਨ ਢਿੱਲੋਂ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਸਟੂਡੀਓ ਦਾ ਨੰਬਰ ਹੈ। ਰਮਨ ਢਿੱਲੋਂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਟੋਨੀ ਹੁੰਦਲ ਜੀ। ਟੋਨੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਤੁਸੀਂ ਆਉਣੇ ਰਹੋ। ਹੈਲੋ, ਹਾਂਜੀ ਟੋਨੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਮੇਰੀ ਲਾਈਨ ਕੱਟ ਹੋ ਗਈ ਸੀਗੀ। ਮੈਂ ਅੱਗੇ ਅੱਧੀ ਕੁ ਗੱਲ ਰਹਿ ਗਈ ਸੀ। ਮੈਂ ਇਹ ਇੱਕ ਪੁੱਛਣਾ ਸੀ, ਭਾਜੀ ਹੁਣਾਂ ਨੇ ਇਹ ਕਿਹਾ ਸੀ ਕਿ ਕਿਸੇ ਬੰਦੇ ਨੂੰ ਡਿਸਪੈਚ ਸਰਵਿਸ ਵਗੈਰੇ ਗੱਲ ਕਰ ਰਿਹਾ ਸੀਗਾ ਮੈਂ ਜੀ। ਕੁਐਸਚਨ ਇਹ ਆ ਵੀ ਤੁਸੀਂ ਉਸ ਵੀਡੀਓ ਦੇ ਵਿੱਚ ਇਹ ਮੈਂਸ਼ਨ ਨਹੀਂ ਕੀਤਾ ਵੀ ਡਿਸਪੈਚ ਸਰਵਿਸ ਕਿਹੜੀ ਅਥਾਰਟੀ ਤੇ ਤੁਸੀਂ ਲੈ ਕੇ ਦੇਣੀ ਆ, ਜਾਂ ਤੁਸੀਂ ਦੇ ਰਹੇ ਜਾਂ ਕੋਈ ਪ੍ਰੋਵਾਈਡ ਕਰ ਰਿਹਾ ਉਹਦਾ ਕਿਸੇ ਥਰਡ ਪਾਰਟੀ ਉਹਦੇ ਬਾਰੇ। ਜੀ ਜੀ ਮੈਨੂੰ ਤੁਹਾਡੀ ਗੱਲ ਤੁਸੀਂ ਇੱਕ ਵਾਰੀ ਸਵਾਲ ਰਿਪੀਟ ਕਰ ਦਿਓ ਜੀ ਆਪਣਾ ਪਲੀਜ਼। ਹਾਂਜੀ, ਤੁਹਾਡਾ ਮੈਂ ਐਪੀਸੋਡ ਦੇਖਿਆ ਸੀ ਜੀ, ਉਹਦੇ ਵਿੱਚ ਤੁਸੀਂ ਇਹ ਮੈਂਸ਼ਨ ਕੀਤਾ ਸੀਗਾ ਤੇ ਜੇ ਤੁਸੀਂ ਕਿਸੇ ਬ੍ਰੋਕਰ ਦਾ ਲੋਡ ਕਿਸੇ ਦੂਜਾ ਬੰਦਾ ਦੇ ਰਿਹਾ ਆ ਤੇ ਇੰਸ਼ੋਰੈਂਸ ਕੰਪਨੀਆਂ ਡਿਨਾਈ ਕਰਦੀਆਂ ਕਵਰੇਜ ਕਰਨ ਲਈ, ਤੇ ਤੁਸੀਂ ਬਾਅਦ ਕੇ ਕਿਹਾ ਵੀ ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਸਾਡੇ ਤੋਂ ਕਾਲ ਕਰ ਸਕੇ, ਅਸੀਂ ਡਿਸਪੈਚ ਸਰਵਿਸ ਦਾ ਵੀ ਤੁਹਾਡੀ ਹੈਲਪ ਕਰਾਂਗੇ। ਇਹ ਪੁੱਛਣਾ ਮੈਂ ਚਾਹੁੰਦਾ ਵੀ ਤੁਸੀਂ ਡਿਸਪੈਚ ਸਰਵਿਸ ਤੱਕ ਕਰੋਗੇ ਜਾਂ ਤੁਸੀਂ ਕਰਦੇ ਜਾਂ ਕੋਈ ਹੋਰ ਬੰਦਾ ਕਰ ਰਿਹਾ, ਕਿਹਦੀ ਐਮਸੀ ਤੇ ਕਰ ਰਹੇ ਆ? ਨਹੀਂ ਜੀ ਨਹੀਂ, ਇਹ ਜਿਹੜੀ ਡਿਸਪੈਚ ਸਰਵਿਸ ਹੁੰਦੀ ਹੈ ਨਾ, ਦੇਖੋ ਜਿਹੜੀ DOT ਵੱਲੋਂ ਅਪਰੂਵਡ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਕਿ DOT ਵੱਲੋਂ ਜਿਹੜਾ ਅਪਰੂਵਡ ਹੈਗਾ ਉਹ ਹੈਗਾ, ਇੱਕ ਹੈਗਾ ਬ੍ਰੋਕਰ ਹੈਗਾ, ਇੱਕ ਹੈਗਾ ਬੋਨਾਫਾਈਡ ਏਜੰਟ ਹੈਗਾ ਤੇ ਇੱਕ ਹੈਗਾ ਡਿਸਪੈਚ ਸਰਵਿਸ। ਸੋ ਜਿਹੜੀ ਡਿਸਪੈਚ ਸਰਵਿਸ ਆ ਉਹ ਸਰਵਿਸ ਹੈਗੀ ਆ ਜਿਹਨੇ ਕਿ ਬ੍ਰੋਕਰ ਤੋਂ ਕੈਰੀਅਰ ਨੂੰ ਜਿਹੜੀ ਮਨੀ ਜਾਂਦੀ ਆ ਉਹ ਟੱਚ ਨਹੀਂ ਕਰਨੀ। ਜੇ ਤੁਸੀਂ ਉਹ ਮਨੀ ਨੂੰ ਟੱਚ, ਹਾਂਜੀ ਹਾਂਜੀ ਉਹ ਤਾਂ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਉਹ ਮਨੀ ਨੂੰ ਟੱਚ ਨਹੀਂ ਕਰਨੀ, ਪਰ ਤੁਸੀਂ ਲੋਡ ਐਮਸੀ ਦੇ ਜਾਂ DOT ਦੇ ਇਹਦੇ ਅੰਡਰ ਲੈਣਾ, ਤੁਸੀਂ ਆਪ ਦੀ DOT ਦੇ ਅੰਡਰ ਲੈਣਾ ਤੇ ਜਾਂ ਕੈਰੀਅਰ ਦੀ DOT ਦੇ ਅੰਡਰ? ਅਸੀਂ ਨਹੀਂ ਕੁਛ ਨਹੀਂ ਤੁਸੀਂ ਗਲਤ ਉੱਥੇ ਸਮਝੇ। ਅਸੀਂ ਡਿਸਪੈਚ ਨਹੀਂ ਕਰਦੇ ਹੈਗੇ। ਅਸੀਂ ਸਿਰਫ ਇਹ ਦੱਸ ਰਹੇ ਹਾਂ ਕਿ ਜੇ ਤੁਸੀਂ ਡਾਇਰੈਕਟਲੀ ਜਿਹੜੀ ਡਿਸਪੈਚ ਸਰਵਿਸ ਆ ਉਹ ਬ੍ਰੋਕਰ ਕੋਲੋਂ ਲੋਡ ਕੈਰੀਅਰ ਦੀ ਅਥਾਰਟੀ ਤੇ ਡਾਇਰੈਕਟਲੀ ਲੈ ਕੇ ਦਿੰਦੀ ਆ ਤਾਂ ਉਹ ਮਨੀ ਟੱਚ ਨਹੀਂ ਕਰਦੀ, ਤਾਂ ਉਹ ਡਿਸਪੈਚ ਸਰਵਿਸ ਕਰ ਸਕਦੇ ਆ। ਇਹ ਗੱਲ ਕਰ ਨਹੀਂ, ਹਾਂ ਓਕੇ ਗੱਲ ਤਾਂ ਮੈਂ ਤੁਹਾਡੀ ਸਮਝ ਗਿਆ। ਡਿਸਪੈਚ ਸਰਵਿਸ ਨੇ ਬ੍ਰੋਕਰ ਦੇ ਕੋਲੋਂ ਕਿਹੜੀ ਐਮਸੀ ਦੇ ਉੱਤੇ ਨੰਬਰ ਤੁਹਾਨੂੰ ਲੋਡ ਲੈ ਕੇ ਦੇਣਾ ਆ? ਤੁਸੀਂ ਉਹੀ ਗੱਲ ਤਾਂ ਸਮਝ ਨਹੀਂ ਰਹੇ। ਜਿਹੜਾ ਕੈਰੀਅਰ ਹੈਗਾ ਜਿਹੜੇ ਉਹਦੀ ਨਾਂ ਤੇ ਲੈ ਕੇ ਦੇਣਾ ਆ, ਉਹ ਵਿੱਚ ਉਹਨੇ ਕੈਰੀਅਰ ਦੇ ਨਾਂ ਤੇ ਲੈ ਕੇ ਦੇਣਾ। ਤੁਸੀਂ ਜਸਟ ਓਨਲੀ ਕਾਲ ਕਰਨੀ ਆ, ਐਮਸੀ ਤੁਸੀਂ ਕੈਰੀਅਰ ਦੀ ਯੂਜ਼ ਕਰਨੀ ਆ। ਬਿਲਕੁਲ। ਤੇ ਫਿਰ ਸਰਵਿਸ ਦੀ ਸਰਵਿਸ ਦੀ ਤਾਂ ਵਿੱਚ ਲੋੜ ਹੀ ਨਹੀਂ, ਫਿਰ ਤਾਂ ਡਾਇਰੈਕਟਲੀ ਕੈਰੀਅਰ ਵੀ ਕਾਲ ਕਰ ਸਕਦਾ ਭਾਜੀ। ਨਹੀਂ ਤੇ ਉਹ ਤਾਂ ਕੈਰੀਅਰ ਕਰ, ਮੈਂ ਤਾਂ ਇਹ ਨਹੀਂ ਕਹਿ ਰਿਹਾ ਵੀ ਨਹੀਂ ਕਰ ਸਕਦਾ। ਹਾਂ, ਪਰ ਉਹਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਉਸ ਵੀਡੀਓ 'ਚ ਇਹ ਮੈਂਸ਼ਨ ਕਰ ਦਿੰਦੇ, ਹਾਂ ਜਿਹੜੇ ਵੀ ਲੋਕ ਸਰਵਿਸ ਕਿਸੇ ਡਿਸਪੈਚ ਸਰਵਿਸ ਤੋਂ ਲੈ ਰਹੇ ਆ ਬਟ ਉਹ ਓਨਲੀ ਕੈਰੀਅਰ ਦੀ ਐਮਸੀ ਯੂਜ਼ ਕਰਕੇ ਮਿਡਲਮੈਨ ਵਿੱਚ ਬਣ ਕੇ ਤੇ ਕਮਿਸ਼ਨ ਲੈਣਾ ਆ। ਭਾਜੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜਿਹੜਾ ਉਹਨੂੰ ਕਿਵੇਂ ਸਟਾਪ ਕੀਤਾ ਜਾ ਸਕਦਾ। ਡਬਲ ਬ੍ਰੋਕਰੇਜ ਜਿਹੜੀ ਆ ਉਹ ਕਿਵੇਂ ਨੁਕਸਾਨ ਕਰ ਰਹੀ ਹੈ ਇੰਡਸਟਰੀ ਦਾ। ਡਬਲ ਬ੍ਰੋਕਰੇਜ ਜਿਹੜੀ ਆ ਉਹ ਤੁਹਾਡੀ ਇੰਸ਼ੋਰੈਂਸ ਦੀ ਜਿਹੜੀ ਕਿੱਦਾਂ ਉਹਦੇ ਵਿੱਚ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ। ਤੁਸੀਂ ਨਾ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਓ। ਤੁਸੀਂ ਇੱਕ ਵਾਰੀ ਮੈਨੂੰ ਉੱਤੇ ਆਪਣੇ ਚੈੱਕ ਕਰਕੇ ਮੇਰੇ ਨਾਲ ਗੱਲ ਕਰ ਲਿਓ, ਟੈਕਸਟ ਕਰ ਲਿਓ ਜੀ, ਵੀਡੀਓ ਸੁਣ ਲਓ ਦੁਬਾਰੇ ਟੋਨੀ ਜੀ ਤੇ ਟੈਕਸਟ ਕਰਕੇ ਫਿਰ ਮੈਂ ਸੁਣੀ ਆ ਭਾਜੀ ਵੀਡੀਓ, ਮੈਂ ਸ਼ੇਅਰ ਵੀ ਆਪਣੇ ਫਰੈਂਡਾਂ ਨਾਲ ਕੀਤੀ ਆ। ਜੀ ਉਹ ਤੁਸੀਂ ਉਹਦੇ ਵਿੱਚ ਇਹੀ ਕਿਹਾ ਆ ਵੀ ਜਿਨ੍ਹਾਂ ਨੇ ਕੋਈ ਡਿਸਪੈਚ ਸਰਵਿਸ ਲੈਣੀ ਹੋਵੇ ਸਾਡੇ ਨੰਬਰ ਤੇ ਕਾਲ ਕਰ ਲਿਓ, ਅਸੀਂ ਤੁਹਾਡੀ ਉਹਦੇ ਵਿੱਚ ਹੈਲਪ ਕਰਾਂਗੇ। ਅਸੀਂ ਉਹਦੇ ਵਿੱਚ ਵੀਡੀਓ ਤੁਸੀਂ ਚੰਗੀ ਤਰ੍ਹਾਂ ਨਹੀਂ ਸੁਣਿਆ। ਅਸੀਂ ਡਿਸਪੈਚ ਨਹੀਂ ਕਰਦੇ, ਅਸੀਂ ਕਿਹਾ ਕਿ ਅਸੀਂ ਤੁਹਾਡੀ ਹੈਲਪ ਕਰ ਸਕਦੇ ਡਿਸਪੈਚ ਸਰਵਿਸ ਸੈਟਅਪ ਕਰਨ ਨੂੰ। ਓਕੇ, ਹਾਂਜੀ, ਸੈਟਅਪ ਕਰਨ ਲਈ। ਹੁਣ ਤੁਸੀਂ ਆਲਮੋਸਟ ਕਈ ਹੋਰ ਵੀਡੀਓ ਵੀ ਦੇਖੀਆਂ ਹੋਣੀਆਂ, ਆਪਣੇ ਭਾਜੀ ਹੁਣੀ ਇੱਕ ਟ੍ਰੇਸੀ ਤੋਂ ਕਰਦੇ ਆ, ਉਹ ਕਹਿੰਦੇ ਵੀ ਜੇ ਠੀਕ ਆ ਆਪਣੇ ਕਰੋ, ਏਦਾਂ ਕਰੋ, ਸਾਡੇ ਕੋਲ ਆ ਕੇ ਸਿੱਖੋ ਵੀ ਜੇ ਤੁਹਾਨੂੰ ਲੋੜ ਆ। ਪਰ ਡਿਸਪੈਚ ਸਰਵਿਸ ਦਾ ਜੇ ਕੈਰੀ ਬਹੁਤ ਫੇਕ ਕਾਲਾਂ ਆਉਂਦੀਆਂ ਆ, ਤਕਰੀਬਨ ਡੇਲੀ ਦੀਆਂ 10-12 ਤਾਂ ਆਈ ਜਾਂਦੀਆਂ ਆ। ਉਹੀ ਕਹਿੰਦੇ ਆ ਜੀ ਓਕੇ ਡਿਸਪੈਚ ਸਰਵਿਸ ਤੋਂ ਅਸੀਂ ਕਾਲ ਕਰਦੇ ਆ। ਜਦ ਅਸੀਂ ਖੁਦ ਆਪਣਾ ਕੰਮ ਖੁਦ ਕਰ ਸਕਦੇ, ਅਸੀਂ ਸਰਵਿਸ ਵਾਲਿਆਂ ਤੋਂ ਕਿਉਂ ਅਸੀਂ ਉਹਨਾਂ ਤੋਂ ਸਰਵਿਸ ਕਿਸੇ ਵੀ ਥਰਡ ਪਾਰਟੀ ਤੋਂ ਸਰਵਿਸ ਕਿਉਂ ਲਵਾਂਗੇ? ਤੇ ਭਾਜੀ ਤੁਹਾਨੂੰ ਕੌਣ ਕਹਿੰਦਾ ਲੈਣ ਨੂੰ? ਅਤੇ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਜਿਹੜੇ ਨਹੀਂ ਕਰ ਸਕਦੇ। ਜੀ
ਜੀ ਰਮਨ ਜੀ। ਜੇ ਤੁਸੀਂ ਡਾਇਰੈਕਟਲੀ ਕਰ ਸਕਦੇ ਆ ਤੁਹਾਨੂੰ ਤਾਂ ਅਸੀਂ ਤਾਂ ਕਹਿੰਦੇ ਕਿ ਡਾਇਰੈਕਟਲੀ ਕਰੋ, ਅਸੀਂ ਕਦੋਂ ਕਹਿੰਦੇ ਵੀ ਤੁਸੀਂ ਨਾ ਡਾਇਰੈਕਟਲੀ ਕਰੋ, ਅਸੀਂ ਤਾਂ ਕਹਿੰਦੇ ਕਿ ਸਾਰਿਆਂ ਨੂੰ ਡਾਇਰੈਕਟਰ ਬ੍ਰੋਕਰ ਕੋਲੋਂ ਲੋਡ ਲਓ, ਕਿਉਂਕਿ ਤੁਹਾਡਾ AB5 ਕਹਿੰਦਾ ਹੀ ਇਹ ਹੈ ਕਿ ਤੁਸੀਂ ਮਲਟੀਪਲ ਬ੍ਰੋਕਰ ਕੋ ਆਪ ਲੋਡ ਲਓ ਤੇ ਤੁਹਾਡੇ ਤੇ AB5 ਲੱਗ ਵੀ ਨਹੀਂ ਹੁੰਦਾ। ਜੀ ਜੀ। ਨਾਲੇ ਕਈ ਵਾਰੀ ਬੜੇ ਚਿਰ ਦੀ ਇਹ ਗੱਲ ਕਰਦਾ ਆ ਰਿਹਾ ਕਿ ਇਹ ਜਿਹੜੀ ਚੀਜ਼ ਆ, ਇਹ ਚੀਜ਼ ਆਪ ਕੈਰੀਅਰ ਨੂੰ ਕਰਨੀ ਚਾਹੀਦੀ ਆ ਜੀ। ਨਾਲੇ ਧੰਨਵਾਦ ਜੀ। ਸਾਡਾ ਮਕਸਦ ਇਹ ਆ ਕਿ ਜਿੱਥੇ ਕੈਰੀਅਰ ਆਪਣੇ ਨਾਂ ਤੇ ਲੋਡ ਲੈ ਕੇ ਦੂਜੇ ਕੈਰੀਅਰ ਨੂੰ ਦਿੰਦਾ ਆ, ਉਹ ਬੰਦ ਕੀਤਾ ਜਾਵੇ। ਉਹ ਡਬਲ ਬ੍ਰੋਕਰੇਜ ਜਿਹੜੀ ਆ ਉਹ ਖਰਾਬ ਕਰ ਰਹੀ ਸਾਰੀ ਇੰਡਸਟਰੀ। ਜੀ ਜੀ ਜੀ, ਧੰਨਵਾਦ ਟੋਨੀ ਜੀ। ਤੇ ਬਿਲਕੁਲ ਜਦੋਂ ਟਿਕਟੋਕ ਵਾਲੇ ਜੇ ਮੰਚ ਤੇ ਗੱਲ ਹੋਈ ਹੈ ਤਾਂ ਤੁਸੀਂ ਉੱਥੇ ਵੀ ਇਹਨਾਂ ਨੂੰ ਅਪਰੋਚ ਕਰਕੇ ਜਿਹੜੇ ਜੋ ਵੀ ਤੁਹਾਡੇ ਸਵਾਲਾਤ ਨੇ, ਜੋ ਤੁਹਾਡੇ ਮਨ ਦੇ ਵਿੱਚ ਜਿਹੜੀਆਂ ਕਈ ਵਾਰੀ ਚੀਜ਼ਾਂ ਸਮਝ ਨਹੀਂ ਆਉਂਦੀਆਂ ਜਾਂ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਸ ਐਂਗਲ ਤੋਂ ਗੱਲ ਹੋਣੀ ਚਾਹੀਦੀ ਹੈ, ਇਸ ਐਂਗਲ ਤੋਂ ਨਹੀਂ ਹੋ ਰਹੀ, ਉਹ ਤੁਸੀਂ ਉੱਥੇ ਵੀ ਇਹਨਾਂ ਨਾਲ ਅਪਰੋਚ ਕਰ ਸਕਦੇ ਹੋ। ਸੋ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸੀ ਟਰੱਕਿੰਗ ਇਸ਼ੂਜ਼ ਦੇ ਬਾਰੇ। ਤੁਹਾਡਾ ਵੀ ਜੇਕਰ ਕੋਈ ਇਸ਼ੂ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਜੀ ਪ੍ਰਵੀਨ ਜੀ। ਜੀ ਜੀ। ਇੱਕ ਹੋਰ ਰਮਨ ਜੀ, ਇੱਕ ਵੱਡਾ ਜਿਹੜਾ ਇਸ਼ੂ ਹੈਗਾ ਆ ਟਰੱਕਰਸ ਦੇ ਲਈ, ਆਪਾਂ ਦੇਖਦੇ ਹਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਈ ਟਰੱਕਰਸ ਨੇ ਆਪਣੇ ਘਰਾਂ ਦੇ ਲਾਗੇ ਵੀ ਜਿਹੜੇ ਜਿਹੜਾ ਹੁੰਦਾ ਟਰੱਕ ਉਹ ਪਾਰਕ ਕੀਤਾ ਹੁੰਦਾ। ਕਈ ਸ਼ਹਿਰਾਂ ਦੇ ਵਿੱਚ ਹੁਣ ਹੌਲੀ ਕੀ ਆ ਵੀ ਬਹੁਤ ਸਾਰੇ ਜਿਹੜੇ ਸਿਟੀਜ਼ ਆ ਉਹ ਨਵੇਂ ਆਰਡੀਨੈਂਸ ਪਾਸ ਕਰ ਰਹੇ ਹੈਗੇ ਵੀ ਤੁਸੀਂ ਇੱਥੇ ਪਾਰਕ ਕਰ ਸਕਦੇ ਆ, ਇੱਥੇ ਨਹੀਂ ਕਰ ਸਕਦੇ। ਜੇ ਪਾਰਕ ਕਰਦੇ ਆ ਵੱਡੀਆਂ ਸਾਈਟੇਸ਼ਨਸ ਦਿੰਦੇ ਆ। ਯੂਬਾ ਸਿਟੀ 'ਚ ਵੀ ਇਹ ਗੱਲ ਵਾਪਰੀ ਸੀ, ਸਤਨਾਮ ਸਿੰਘ ਹੁਣਾਂ ਨੇ ਇੱਕ ਵਾਰੀ ਸਾਨੂੰ ਦੱਸਿਆ ਸੀ। ਸੋ ਇਹ ਵੀ ਇੱਕ ਇਸ਼ੂ ਬਣਦਾ ਜਾ ਰਿਹਾ, ਕਿਉਂਕਿ ਬਹੁਤ ਸਾਰੇ ਜਿਹੜੇ ਹੁਣ ਆਪਣੇ ਟਰੱਕਰਸ ਆ ਉਦਾਂ ਦੇ ਟਾਊਨਸ 'ਚ ਮੂਵ ਹੋ ਰਿਹਾ, ਜਿਹੜੇ ਹਾਈਵੇਜ਼ ਦੇ ਲਾਗੇ ਹੈਗੇ ਆ, ਜਿੱਦਾਂ 99 ਦੇ ਲਾਗੇ ਹੋਇਆ ਜਾਂ ਹੋਰ। ਸੋ ਨੇਬਰ ਉੱਥੇ ਕੰਪਲੇਨ ਵੀ ਬਹੁਤ ਕਰਦੇ ਆ। ਇੱਦਾਂ ਇੱਕ ਫਲੋਰੀਡਾ ਤੋਂ ਵੀ ਖਬਰ ਆ ਰਹੀ ਹੈ, ਉੱਥੇ ਪਾਮ ਬੀਚ ਕਾਉਂਟੀ ਦੇ ਵਿੱਚ ਜੋ ਕੁਛ ਨੇਬਰਹੁੱਡ ਦੇ ਵਿੱਚ 1-2 ਟਰੱਕਰ ਸੀ, ਆਪਣੇ ਟਰੱਕ ਪਾਰਕ ਕਰਦੇ ਸੀ ਤੇ ਉਹ ਸਿਟੀ ਵਾਲਿਆਂ ਨੇ ਬਹੁਤ ਰੌਲਾ ਪਾਇਆ ਤੇ ਹੁਣ ਉਹ ਲਾਅ ਪਾਸ ਕਰਨ ਜਾ ਰਹੇ ਆ ਉਹਨਾਂ ਦੇ ਅਗੇਂਸਟ ਵੀ ਤੁਸੀਂ ਸਿਟੀ ਦੇ ਵਿੱਚ ਨਹੀਂ ਵੜ ਸਕਦੇ, ਬਾਹਰ ਕਰ ਸਕਦੇ ਆ। ਸੋ ਹੌਲੀ ਇਹ ਬਹੁਤੇ ਸ਼ਹਿਰਾਂ 'ਚ ਵਾਪਰ ਰਿਹਾ ਹੈ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਭਾਜੀ, ਆਪਣਾ ਇੱਥੇ ਪਤਾ ਕੀ ਹੈ, ਜਿਹੜੀ ਪਾਰਕਿੰਗ ਦਾ ਇਸ਼ੂ ਹੈਗਾ ਆ, ਇਹ ਆਪਾਂ ਸਮਝਦੇ ਨਹੀਂ। ਕਈ ਵਾਰੀ ਤੁਸੀਂ ਦੇਖੋ ਕਈ ਥਾਵਾਂ ਤੇ ਆਪਾਂ ਟਰੱਕ ਪਾਰਕ ਕੀਤਾ ਹੁੰਦਾ ਤਾਂ ਉਹ ਕਈ ਵਾਰੀ ਸਟਾਪ ਸਾਈਨ ਜਾਂ ਜਿਹੜੀ ਲਾਈਟਸ ਹੈਗੀਆਂ ਜਾਂ ਕਿਤੇ ਨਾ ਕਿਤੇ ਉਹ ਵਿਜ਼ਨ ਬਲੌਕ ਕਰਦਾ ਹੁੰਦਾ ਕਿ ਉੱਥੋਂ ਮੁੜਨ ਵਾਲੇ ਦਾ ਵਿਜ਼ਨ ਬਲੌਕ ਹੈ ਜਾਂ ਪਾਰਕਿੰਗ ਚੋਂ ਨਿਕਲਣ ਵਾਲੇ ਦਾ ਵਿਜ਼ਨ ਬਲੌਕ ਆ, ਜਾਂ ਕੋਈ ਨਾ ਕੋਈ ਉਹ ਹਾਦਸੇ ਦਾ ਰੀਜ਼ਨ ਬਣ ਸਕਦਾ ਆ। ਕੋਸ਼ਿਸ਼ ਕਰੋ ਵੀ ਇੱਦਾਂ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਪਾਰਕਿੰਗ ਜਿਹੜੀ ਆ ਬੜੇ ਤਰੀਕੇ ਨਾਲ ਲਾਓ ਜਿੱਥੇ ਕਿ ਤੁਹਾਨੂੰ ਲੱਗੇ ਕਿ ਵਿਜ਼ਨ ਕਿਸੇ ਦਾ ਬਲੌਕ ਨਹੀਂ ਹੁੰਦਾ। ਦੂਸਰੀ ਗੱਲ ਇਹ ਆ ਕਿ ਜਦੋਂ ਹਾਊਸਿੰਗ ਏਰੀਆ ਦੇ ਵਿੱਚ ਅਸੀਂ ਟਰੱਕ ਲੈ ਜਾਂਦੇ ਆ ਜਾਂ ਹਾਊਸਿੰਗ ਏਰੀਆ ਦੇ ਵਿੱਚ ਟਰੱਕ ਜਾ ਕੇ ਪਾਰਕ ਕਰ ਦਿੰਦੇ ਆ ਤੇ ਬਹੁਤ ਜਿਹੜੀਆਂ ਸਬ ਡਿਵੀਜ਼ਨਸ ਹੈਗੀਆਂ ਉਹਨਾਂ ਦੇ ਵਿੱਚ ਤਾਂ ਆਲਰੇਡੀ ਇਹ ਬੈਂਡ ਹੈਗਾ ਕਿ ਤੁਸੀਂ ਟਰੱਕ ਨਹੀਂ ਲੈ ਕੇ ਜਾ ਸਕਦੇ। ਉਹ ਤੁਹਾਨੂੰ ਪਹਿਲਾਂ ਵੀ ਦੱਸਦੇ ਹੈਗੇ ਜਦੋਂ ਤੁਸੀਂ ਘਰ ਬਾਏ ਕਰਦੇ ਆ ਜਾਂ ਰੈਂਟ ਕਰ ਰਹੇ ਆ। ਯੂਜ਼ਲੀ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਟਰੱਕਿੰਗ ਦੇ ਨਾਲ ਰਿਲੇਟਡ ਨਹੀਂ ਹੈਗੇ ਜਾਂ ਟਰੱਕਿੰਗ ਦੇ ਨਾਲ ਤੁਸੀਂ ਨਹੀਂ ਚਲਾਉਂਦੇ ਹੈਗੇ ਤਾਂ ਫਿਰ ਦੂਸਰਾ ਜਿਹੜਾ ਇਨਸਾਨ ਹੈਗਾ, ਦੂਸਰਾ ਕੋਈ ਬੰਦਾ ਹੈਗਾ, ਉਹ ਤੁਹਾਨੂੰ ਕਿਸ ਢੰਗ ਨਾਲ ਦੇਖਦਾ ਹੈਗਾ। ਸਾਨੂੰ ਇਸ ਚੀਜ਼ ਦਾ ਨਾ ਪਾਰਕਿੰਗ ਦਾ ਜੀ ਬਹੁਤ ਜ਼ਿਆਦਾ ਇਸ਼ੂ ਹੈਗਾ। ਬੜੇ ਸਿਟੀਜ਼ ਦੇ ਵਿੱਚ ਇਸ਼ੂ ਹੈਗਾ, ਬੜੀਆਂ ਲੋਕੈਲਿਟੀਜ਼ ਦੇ ਵਿੱਚ ਪ੍ਰੋਬਲਮ ਹੈਗੀ ਆ। ਔਰ ਕੰਪਲੇਂਟ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਆ ਥੋੜ੍ਹੀ ਜਿਹੀ ਉਸ ਸਮੇਂ ਤੇ ਜਾ ਕੇ ਹੁੰਦੀ ਆ ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਹੋ ਜਾਂਦੀ ਆ। ਸੋ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਆਪਾਂ ਆਪਣੇ ਸਾਰੇ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਕਿ ਆਪਣੀਆਂ ਕਮਿਊਨਿਟੀਜ਼ ਦੇ ਵਿੱਚ ਕਿਤੇ ਜਦੋਂ ਟਰੱਕ ਪਾਰਕ ਹੁੰਦੇ ਆ ਤੇ ਜੇ ਐਕਸੈਸਿਵ ਕੁਛ ਹੋਣ ਲੱਗ ਜਾਵੇ ਤੇ ਫਿਰ ਉਹ ਡੈਫੀਨੇਟਲੀ ਜਿਹੜਾ ਆ ਉੱਤੇ ਮਤਲਬ ਕਿ ਉਹ ਸਟੈਪ ਜਿਹੜੇ ਲੈਂਦੀ ਆ ਸਿਟੀ ਦੇ ਵਿੱਚ। ਜਦੋਂ ਇਹ ਆਪਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ ਆ, ਉੱਥੇ ਸਿਟੀ ਹਾਲ ਦੇ ਵਿੱਚ ਜਾਣਾ ਚਾਹੀਦਾ, ਉੱਥੇ ਦੇਖਣਾ ਚਾਹੀਦਾ ਵੀ ਕਿੱਦਾਂ ਕਾਰੋਬਾਰ ਚੱਲਦਾ ਹੈਗਾ। ਸੋ ਉੱਥੇ ਜਾ ਕੇ ਜਦੋਂ ਕੰਪਲੇਂਟ ਹੁੰਦੀ ਆ ਤਾਂ ਡੈਫੀਨੇਟਲੀ ਇਹਦੇ ਬਾਰੇ 'ਚ ਜਿਹੜੀ ਆ ਲਾਅ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਜਾਂਦੇ। ਜੀ ਜੀ ਜੀ, ਕੁਝ ਕਾਲਰਸ ਆਪਣੇ ਨਾਲ ਜੁੜ ਰਹੇ ਨੇ, ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਢਿੱਲੋਂ ਜੀ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਸਿਮਰਨ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸਿਮਰਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਇੱਕ ਸਵਾਲ ਹੈ। ਮੈਂ 6 ਮਹੀਨੇ ਪਹਿਲਾਂ ਨਾ ਆਪਣਾ ਟਰੱਕ ਵੇਚਿਆ ਸੀ ਕਿਸੇ ਜਾਣ ਪਛਾਣ ਨੂੰ ਜੀ, ਤੇ ਉਹਨਾਂ ਉਹਦੀਆਂ ਮੈਂ ਪਲੇਟਾਂ ਨਹੀਂ ਲਾਈਆਂ ਭਾਜੀ, ਤੇ ਉਹ ਮੂਵ ਕਰ ਗਿਆ ਉਧਰ ਮੈਰੀਲੈਂਡ ਵਾਲੀ ਸਾਈਡ ਤੇ, ਮੈਰੀਲੈਂਡ ਡੈਲਵੇਅਰ। ਤੇ ਹੁਣ ਭਾਜੀ ਉਹ ਜਿਹੜੀਆਂ ਪਲੇਟਾਂ ਉਹ ਯੂਜ਼ ਕਰ ਰਿਹਾ, ਪਲੇਟਾਂ ਮੇਰੀਆਂ ਐਕਸਪਾਇਰਡ ਸੀਗੀਆਂ, ਮੈਂ ਰੀਨਿਊ ਨਹੀਂ ਕਰਾਈਆਂ ਤੇ ਉਹ ਯੂਜ਼ ਕਰ ਰਹੀਆਂ ਤੇ ਜਿਹੜਾ ਉਹਦੇ ਟੋਲ ਦੀਆਂ ਲੈਟਰਾਂ ਆ ਉਹ ਮੈਨੂੰ ਆ ਰਹੀਆਂ ਜੀ। ਅੱਛਾ,
ਤੇ ਉਹ ਤੇ ਲੈਟਰਾਂ ਵੀ ਕਿਸੇ ਹੋਰ ਦੇ ਐਡਰੈਸ ਤੇ ਹੀ ਉਹਨੇ ਮੈਨੂੰ ਕੱਲ ਪਰਚੀ ਫੜਾਈਆਂ ਤੇ ਮੈਂ ਚੈੱਕ ਕੀਤੀਆਂ ਤੇ $5,000-6,000 ਪੈਨਲਟੀਆਂ ਵਗੈਰਾ ਪਾ ਪੂਗੇ। ਨਿਊਯਾਰਕ, ਡੈਲਵੇਅਰ, ਮੈਰੀਲੈਂਡ, ਇਹ 3 ਸਟੇਟਾਂ ਦੀਆਂ ਆ ਰਹੀਆਂ। ਤੇ ਮੈਂ ਪੁੱਛਣਾ ਸੀ ਭਾਜੀ, ਸਵਾਲ ਮੇਰਾ ਇਹ ਹੈ ਕਿ ਉਹ ਮੈਂ ਪਲੇਟਾਂ ਇੱਥੋਂ ਸਸਪੈਂਡ ਕਰਵਾ ਸਕਦਾ ਕਿਸੇ ਤਰੀਕੇ ਨਾਲ? ਜੀ, ਕੋਈ ਆਪਣੇ ਪੇਪਰ ਜਿਹੜਾ ਕਰਦੇ ਹੈਗੇ ਆ ਉਹ ਜਵਾਬ ਦੇ ਸਕਦੇ ਇਹਦੇ ਬਾਰੇ ਦੇ ਵਿੱਚ। ਜੇ ਕੋਈ ਵੀ ਸੁਣਦੇ ਹੈਗੇ ਤਾਂ ਉਹ ਜ਼ਰੂਰ ਦੱਸਣ। ਪਰ ਭਾਜੀ ਬਹੁਤ ਵੱਡੀ ਇਸ਼ੂ ਹੈਗਾ, ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਤੁਸੀਂ ਜਦੋਂ ਕਿਸੇ ਨੂੰ, ਤੁਸੀਂ ਆਪੇ ਪਹਿਲਾਂ ਕਹਿਤਾ ਜਾਣ ਪਛਾਣ ਵਾਲੇ ਨੂੰ ਟਰੱਕ ਵੇਚਿਆ, ਤੇ ਜੇ ਇੱਦਾਂ ਆਪਾਂ ਸਾਰੀ ਅਣਗਹਿਲੀ ਕਰਾਂਗੇ ਤੇ ਕੱਲ੍ਹ ਨੂੰ ਅਗਲਾ ਬੰਦਾ ਕੋਈ ਬੰਦਾ ਮਾਰ ਦੇਵੇ ਤੇ ਤੁਹਾਡਾ ਉੱਤੇ ਨਾ ਹੋਵੇ, ਸਾਰਾ ਕੁਝ ਹੋਵੇ, ਤੇ ਉਹ ਵੀ ਤੁਹਾਡੇ ਸਿਰ ਪੈਣਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਡੈਫੀਨੇਟਲੀ ਬੜਾ ਵੱਡਾ ਇਸ਼ੂ ਹੈ। ਪਰ ਜੇ ਕੋਈ ਆਪਣੇ ਪਰਮਿਟਸ ਵਾਲੇ ਸੁਣਦੇ ਹੈਗੇ ਆ ਤਾਂ ਉਹ ਦੱਸ ਸਕਦੇ ਕਿ ਇਹਦੇ ਬਾਰੇ 'ਚ ਕੀ ਕੀਤਾ ਜਾ ਸਕਦਾ। ਠੀਕ ਹੈ ਭਾਈ, ਥੈਂਕ ਯੂ ਸੋ ਮਚ ਭਾਈ ਜੀ, ਧੰਨਵਾਦ। ਇਹ ਆਪਾਂ ਜਿਹੜਾ ਸਾਡਾ ਸ਼ੋਅ ਹੈਗਾ ਆਪਣੇ ਟਰੱਕਿੰਗ ਦਾ, ਇਹ ਤੇ ਬਹੁਤ ਵਾਰੀ ਇਹ ਕਿਤੇ ਨਾ ਕਦੇ ਹਰ ਵੀਕੇ ਕੋਈ ਨਾ ਕੋਈ ਕੁਐਸਚਨ ਆ ਜਾਂਦਾ। ਸੋ ਅਲਟੀਮੇਟਲੀ ਹਾਂ, ਕਈ ਵਾਰੀ ਬਹੁਤ ਜ਼ਿਆਦਾ ਮਿੱਤਰ ਦੋਸਤ ਵੀ ਹੁੰਦੇ। ਹੁਣ ਸਿਚੁਏਸ਼ਨ ਤੁਹਾਡੇ ਸਾਹਮਣੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਜੇ ਤੁਸੀਂ ਪੇਪਰ ਵਰਕ ਕਰਦੇ ਹੀ ਆ, ਜੇ $200-400 ਲੈ ਵੀ ਲਓਗੇ ਤਾਂ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦਾ ਪ੍ਰੋਫੈਸ਼ਨ ਆ, ਪ੍ਰੋਫੈਸ਼ਨਲ ਹੈਗੇ, ਉਹਦੇ ਥਰੂ ਕਰੋ ਤਾਂ ਵਧੀਆ ਰਹੂਗਾ। ਜੀ ਜੀ ਜੀ। ਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਵੀ ਜਿਹੜਾ ਅੱਗੇ ਨਿਸ਼ੋਲਟ ਦਾ ਕਹਿੰਦੇ ਸੀ ਨਾ 750,000 ਤੋਂ ਪਤਾ ਨਹੀਂ 5 ਮਿਲੀਅਨ ਦੀ ਕਰ ਦੇਣੀ ਆ, ਉਹਦੇ ਬਾਰੇ ਕੀ ਅਪਡੇਟ ਆ? ਅਜੇ ਸਟੈਂਡ ਸਟਿਲ ਹੈ ਜੀ, ਅਜੇ ਕੋਈ ਅਪਡੇਟ ਨਹੀਂ ਹੈਗਾ, ਸਟਿਲ ਇਨ ਦ ਵਰਕਸ ਹੈਗੀ ਆ। ਅੱਛਾ, ਓਕੇ, ਥੈਂਕ ਯੂ ਭਾਈ। ਥੈਂਕ ਯੂ ਜੀ, ਥੈਂਕ ਯੂ। ਪਰ ਇਹ ਹੋ ਜਾਣੀ ਆ ਜਿੱਦਾਂ ਦੇ ਲੱਛਣ ਚੱਲ ਰਹੇ ਆ ਨਾ। 5 ਮਿਲੀਅਨ ਨਾ ਹੋਈ ਤਾਂ ਮੈਨੂੰ ਲੱਗਦਾ 2 ਮਿਲੀਅਨ ਤੱਕ ਤਾਂ ਉਹਨੇ ਕਰ ਦੇਣੀ ਆ, ਕਿਉਂਕਿ ਜਿਹੜਾ 750,000 ਨਾ ਬਹੁਤ ਸਾਲ ਹੋ ਗਿਆ ਰਮਨ ਜੀ, ਇਹ ਮੈਨੂੰ ਲੱਗਦਾ 35-40 ਸਾਲ ਤੋਂ ਆ। ਤੇ ਹੁਣ ਇੰਨੀ ਇਨਫਲੇਸ਼ਨ ਵੱਧ ਗਈ, ਉਸ ਬਾਕੀ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਸੋ ਉਹ ਨਹੀਂ ਵਧੀ ਹੈਗੀ। ਜੀ ਜੀ ਜੀ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 460-272-5200 ਤੇ। ਸਟੂਡੀਓ ਦਾ ਨੰਬਰ ਇਹ ਆ। ਆਪਣੇ ਕੋਲੇ ਕੁਝ ਹੀ ਮਿੰਟ ਬਚੇ ਨੇ, ਜੇਕਰ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਰਮਨ ਢਿੱਲੋਂ ਜੀ ਤੋਂ ਪੁੱਛ ਸਕਦੇ ਹੋ। ਜੀ ਹਰਜੋਤ ਜੀ। ਜੀ, ਇੱਕ ਖਬਰ ਹੋਰ ਆ ਗੁੱਡ। ਕਈ ਵਾਰੀ ਜਿਹੜੇ ਟਰੱਕਰਸ ਆ ਉਹ ਬਹੁਤ ਵਧੀਆ ਕੰਮ ਕਰਦੇ ਹੈਗੇ ਆ ਤੇ ਉਹਨਾਂ ਦੀ ਐਪਰੀਸ਼ੀਏਸ਼ਨ ਵੀ ਹੁੰਦੀ ਹੈਗੀ ਆ। ਇੱਕ ਜਿਹੜਾ ਟਰੱਕਰ ਆ ਉਹ ਅਲੈਗਜ਼ੈਂਡਰੀਆ ਵਰਜੀਨੀਆ ਦੇ ਵਿੱਚ ਕਹਿੰਦੇ ਵੀ ਜਾ ਰਿਹਾ ਸੀ, ਜਦ ਉਹਨੂੰ ਦੇਖਿਆ ਵੀ ਉਹ ਤੋਂ ਮੋਹਰੇ ਇੱਕ ਕਾਰ ਦੇ ਵਿੱਚ ਬੰਦਾ ਉਹ ਸ਼ੂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਦੂਜੇ ਪਾਸੇ 3 ਪਿਕਅਪ ਜਾ ਰਹੇ ਸੀ। ਸੋ ਇਹ ਟਰੱਕਰ ਨੇ ਉਹਦੇ ਵਿੱਚ ਜਿਹੜਾ ਲੇਨ ਦੇ ਵਿੱਚ ਜਾ ਕੇ ਉਸ ਨੂੰ ਰੋਕਿਆ, ਉਹਨੂੰ ਜਿਹੜਾ ਤਾਂ ਕਿ ਉਹ ਦੂਸਰੀ ਸਾਈਡ ਜਿਹੜੀ ਆ ਉਹ ਦਿਸ ਨਾ ਸਕੇ। ਕਾਫੀ ਦੂਰ ਤੱਕ ਹੋ ਗਿਆ, ਤਦ ਨੂੰ ਪੁਲਿਸ ਵੀ ਆ ਗਈ ਤੇ ਪੁਲਿਸ ਨੇ ਉਹ ਜਿਹੜਾ ਬੰਦਾ ਸ਼ੂਟ ਕਰ ਰਿਹਾ ਸੀ ਰੋਡ ਰੇਜ ਦੇ ਵਿੱਚ, ਉਸ ਨੂੰ ਅਰੈਸਟ ਵੀ ਕਰ ਲਿਆ। ਸੋ ਉਹ ਤੋਂ ਬਾਅਦ ਹੁਣ ਟਰੱਕ ਲੋਡ ਕੈਰੀਅਰ ਐਸੋਸੀਏਸ਼ਨ ਨੇ ਜਿਹੜਾ ਇਹ ਟਰੱਕ ਡਰਾਈਵਰ ਆ ਜੇਸਨ ਕੋਰੀਨੋ, ਜੋ ਡੈਲਟੋਨਾ ਫਲੋਰੀਡਾ ਤੋਂ ਹੈਗਾ ਆ, ਉਹਨੂੰ ਜਿਹੜਾ ਅਵਾਰਡ ਦਿੱਤਾ ਹੈਗਾ ਵੀ ਇਸਨੇ ਬਹੁਤ ਵਧੀਆ ਕੰਮ ਕੀਤਾ ਹੈ। ਵੀ ਕੋਈ ਬੰਦਾ ਮਰ ਵੀ ਸਕਦਾ ਸੀ, ਹਾਲਾਂਕਿ ਉਹਦੀ ਕੋਈ ਇਹ ਜੌਬ ਨਹੀਂ ਸੀ ਟਰੱਕ ਡਰਾਈਵਰ ਦੀ, ਪਰ ਉਸਨੇ ਵਾਚ ਕੀਤਾ ਵੀ ਇਹ ਕੁਝ ਵਾਪਰ ਰਿਹਾ ਹੈਗਾ, ਮੈਂ ਇਸ ਨੂੰ ਜਿਹੜਾ ਆ ਸਟਾਪ ਕਰ ਸਕਦਾ ਹੈਗਾ। ਸੋ ਉੱਥੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਵੀ ਜਿਹੜਾ ਉਹਨੂੰ ਅਵਾਰਡ ਦਿੱਤਾ ਹੈਗਾ। ਸੋ ਇਦਾਂ ਦੇ ਵੀ ਕਹਿੰਦੇ ਵੀ ਉਹਨੂੰ ਟਰੱਕ ਐਂਜਲ ਕਰਕੇ ਉਹਦਾ ਜਿਹੜਾ ਅਵਾਰਡ ਦਿੱਤਾ ਗਿਆ ਹੈਗਾ। ਸੋ ਇਦਾਂ ਦੇ ਜਿਹੜੇ ਟਰੱਕਰਸ ਆ ਉਹਨਾਂ ਦੀ ਐਪਰੀਸ਼ੀਏਸ਼ਨ ਕਰਨੀ ਵੀ ਬਣਦੀ ਹੈਗੀ। ਜੀ, ਆਪਣੇ ਨਾਲ ਜੁੜੇ ਨੇ ਪਵਨ ਕੁਮਾਰ ਜੀ। ਪਵਨ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਮੈਂ ਪਵਨ ਕੁਮਾਰ ਬੋਲਦਾ ਜੀ, ਸਟਾਕਟਨ ਤੋਂ ਜੀ। ਤਾਂ ਪਹਿਲਾਂ ਤਾਂ ਤਿੰਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਮੇਰਾ ਸਵਾਲ ਇਹ ਸੀ ਕਿ ਮੇਰਾ ਬੇਟਾ ਟਰੱਕ ਚਲਾਉਂਦਾ ਸੀ ਜੀ ਜੀ, ਤੇ ਉਹਨਾਂ ਨੇ ਦੋ ਪਾਰਟੀਆਂ ਦਾ 5-6 ਮਹੀਨੇ ਤੋਂ ਲਗਾਤਾਰ ਟਰੱਕ ਚਲਾ ਰਿਹਾ। ਦੋਏ ਪਾਰਟੀਆਂ ਨੇ ਉਹਨੂੰ ਪੈਸੇ ਨਹੀਂ ਦਿੱਤੇ ਹੈਗੇ ਜੀ, ਪੰਜਾਬੀ ਆਪਣੇ ਹੈਗੇ ਨੇ ਜੀ। ਜੀ, ਤੇ ਹੁਣ ਅਸੀਂ ਕੀ ਕਰ ਸਕਦੇ ਆ? 1099 ਤੇ ਭਾਜੀ ਸੀ। ਹਾਂਜੀ, 1099 ਤੇ ਸੀ। ਹਾਂਜੀ ਭਾਜੀ, 1099 ਤੇ ਕੀਤਾ ਸੀ। ਹਾਂਜੀ, ਇਹ ਇੱਕ ਪਹਿਲੀ ਗਲਤੀ ਆਪਣੀ ਆ ਕਿ ਆਪਾਂ 1099 ਤੇ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਜਿਹੜੀ ਸਿਚੁਏਸ਼ਨ ਹੈ 1099 ਤੇ ਨਾਰਮਲ ਹੋ ਜਾਂਦੀ ਹੈ। ਪਰ ਸਟਿਲ ਤੁਸੀਂ ਲੇਬਰ ਕੋਰਟ ਦੇ ਵਿੱਚ ਆਪਣਾ ਕਲੇਮ ਫਾਈਲ ਕਰ ਸਕਦੇ ਆ। ਸਟਿਲ ਤੁਸੀਂ ਲੇਬਰ ਕੋਰਟ ਦੇ ਵਿੱਚ ਜਾ ਕੇ ਆਨਲਾਈਨ ਜਾ ਕੇ ਕੈਲੀਫੋਰਨੀਆ ਲੇਬਰ ਕੋਰਟ ਸਰਚ ਕਰ ਲਓ, ਉਹਦੇ ਵਿੱਚ ਤੁਸੀਂ ਆਪਣਾ ਕਲੇਮ ਫਾਈਲ ਕਰ ਸਕਦੇ ਹੋ। ਓਕੇ ਭਾਜੀ, ਥੈਂਕ ਯੂ ਪਵਨ ਜੀ। ਬਸ ਇਹੀ ਹੈ ਜੀ। ਉਹ ਮਤਲਬ ਕਿ ਕਹਿ ਰਹੇ ਨੇ ਕਿ ਜੇ ਹੋਣਗੇ ਦੇ ਦੂੰਗੇ, ਨਹੀਂ ਨਾ ਸੀ ਜੀ। ਦੱਸੋ, ਆਹ ਹਾਲ ਹੈ ਜੀ। ਜੀ ਜੀ, 15-16 ਹਜ਼ਾਰ ਡਾਲਰ ਹੈ ਜੀ।
ਜੀ ਜੀ, ਹਾਂਜੀ ਕੋਈ ਨਾ ਤੁਹਾਨੂੰ ਤੁਸੀਂ, ਸੋਲੂਸ਼ਨ ਮੈਂ ਦੱਸਦਾ ਜੀ। ਜੀ ਇੱਕ ਤਾਂ ਇਹ ਸੀ ਕਿ ਉਹਦਾ ਬੇਟਾ ਇੰਡੀਆ ਗਿਆ ਹੋਇਆ ਸੀ, ਬੇਟੇ ਨੂੰ ਆ ਜਾਂਦੇ, ਕੋਈ ਨਹੀਂ ਤੂੰ ਕੰਮ ਕਰ ਲੈ, ਕੋਈ ਨਹੀਂ ਆਪਾਂ ਹਿਸਾਬ ਇਕੱਠਾ ਕਰ ਲੂੰਗੇ। ਇਸ ਤਰ੍ਹਾਂ ਇਕੱਠਾ ਕਰਦੇ ਕਰਦੇ $8-9,000 ਬਣ ਗਏ ਜੀ। ਜੀ ਇੰਡੀਆ ਤੋਂ ਉਹਦਾ ਬੇਟਾ ਆਇਆ ਨਹੀਂ ਹੈਗਾ, ਉਹਦੇ ਕਰਕੇ ਇਹ ਬਸ ਮੰਗੇ ਹੈ ਨਹੀਂ, ਕਾਕੇ ਨੇ ਸਾਡੇ ਨੇ ਆਹ ਹੋ ਗਿਆ ਜੀ। ਠੀਕ ਹੈ ਜੀ, ਥੈਂਕ ਯੂ। ਓਕੇ ਜੀ। ਓਕੇ ਜੀ। ਜੀ ਜੀ ਹਰਜੋਤ ਜੀ। ਜੀ ਬਿਲਕੁਲ ਜੀ, ਇਹ ਸਿਚੁਏਸ਼ਨ ਜਿਹੜੀ ਹੈ ਹੁਣ ਹਰ ਪਾਸੇ ਹੀ ਬਣਦੀ ਜਾ ਰਹੀ ਆ। ਪਰ ਬਿਲਕੁਲ। ਡੈਫੀਨੇਟਲੀ ਆਪਾਂ ਫਿਰ ਇੱਕ ਵਾਰੀ ਕਵਾਂਗੇ ਕਿ ਜੇ ਤੁਸੀਂ 1099 ਤੇ ਕੰਮ ਕਰਦੇ ਹੈਗੇ ਆ ਤੇ ਤੁਹਾਡੇ ਨਾਲ ਇਹ ਸਿਚੁਏਸ਼ਨ ਨਾਰਮਲ ਹੋ ਸਕਦੀ ਆ, ਤੁਹਾਨੂੰ ਫਾਈਟ ਕਰਨਾ ਔਖਾ ਹੋ ਜਾਂਦਾ ਆ। ਪਰ ਜੇ ਤੁਸੀਂ W2 ਤੇ ਕੰਮ ਕਰਦੇ ਹੈਗੇ ਆ, ਪਹਿਲੀ ਗੱਲ ਤਾਂ ਜਿਹੜੀਆਂ ਇੱਦਾਂ ਦੀਆਂ ਕੰਪਨੀਆਂ ਹੈਗੀਆਂ ਉਹ W2 ਤੇ ਕੰਮ ਹੀ ਨਹੀਂ ਕਰਵਾਉਂਦੀਆਂ ਹੈਗੀਆਂ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉਹਨਾਂ ਨੇ ਕੀ ਕਰਨਾ ਹੈ। ਸੋ W2 ਤੇ ਕੰਮ ਕਰੋ ਔਰ ਆਪਣੇ ਆਪ ਨੂੰ ਸਿਕਿਉਰ ਤੇ ਸੇਫ ਕਰੋ, ਕਿਉਂਕਿ ਕੱਲ੍ਹ ਨੂੰ ਤੁਸੀਂ W2 ਤੇ ਕੰਮ ਕਰਦੇ ਆ, ਕੋਈ ਵੀ ਸਿਚੁਏਸ਼ਨ ਇੱਦਾਂ ਦੀ ਹੁੰਦੀ ਆ ਤਾਂ ਗਵਰਨਮੈਂਟ ਤੁਹਾਡੇ ਨਾਲ ਖੜੀ ਆ, ਕਿਉਂਕਿ ਤੁਸੀਂ ਨਾਲੇ ਤੁਸੀਂ ਜੇ ਲੇ ਆਫ ਹੁੰਨੇ ਆ ਤੁਹਾਨੂੰ ਅਨਪਲਾਇਮੈਂਟ ਮਿਲਦੀ ਆ। ਹਾਂਜੀ ਤੇ ਹਾਂਜੀ W2 ਦੇ ਕਰੋਗੇ ਤੁਹਾਡੀ ਘੱਟੋ ਘੱਟ $60-70,000 ਤੇ ਐਵਰੇਜ ਤਨਖਾਹ ਹੈਗੀ ਹੈ ਟਰੱਕਰ ਦੀ, ਇਹ ਤੋਂ ਮਿਨੀਮਮ ਤਾਂ ਕਿਸੇ ਦੀ ਨਹੀਂ ਹੈ, ਹਨਾ। ਤੇ ਹਾਂਜੀ, ਨੈਚੁਰਲੀ ਵੀ ਤੁਹਾਨੂੰ ਮੈਕਸਿਮਮ ਅਨਪਲਾਇਮੈਂਟ ਵੀ ਮਿਲੂਗੀ, ਹਨਾ। ਤੇ ਜਦੋਂ ਤੁਸੀਂ ਰਿਟਾਇਰ ਹੋਣਾ ਹੈ ਸੋਸ਼ਲ ਸਿਕਿਉਰਿਟੀ ਵੀ ਵਾਧੂ ਮਿਲੂਗੀ। ਤੇ ਹੁਣ ਮੈਂ ਕਈ ਦੇਖਦਾ ਜਦੋਂ ਹੁਣ ਇੰਸ਼ੋਰੈਂਸ ਕਰਦਾ, ਜਦੋਂ ਰਿਟਾਇਰ ਹੁੰਦੇ ਆ ਉਹ ਕਹਿੰਦੇ ਸਾਨੂੰ ਤਾਂ ਜੀ ਕੁਝ ਮਿਲੇ ਨਹੀਂ ਰਿਹਾ। ਜਦੋਂ ਫਿਰ ਪੁੱਛਦਾ ਵੀ ਤੁਹਾਡਾ ਕੁਆਟਰ ਕਿੱਦਾਂ ਬਣੇ ਸੀ, ਤਾਂ ਕੁਆਟਰ ਬਣੇ ਨਹੀਂ ਹੈ, ਤਾਂ ਫਿਰ ਮਿਲਣਾ ਉਹੀ ਆ ਨਾ ਜੋ ਮਿਨੀਮਮ ਹੈਗਾ। ਜੀ $1,250 ਮਹੀਨੇ ਦਾ ਹੁੰਦਾ ਮਿਨੀਮਮ। ਜੀ ਇੱਕ ਹੋਰ ਖਬਰ ਆ ਆਪਾਂ ਰਮਨ ਜੀ, ਜਾਂਦੇ ਜਾਂਦੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਇੱਕ ਸਟਾਰਟਅਪ CDL 1000, ਉਹ ਕਹਿੰਦੇ ਉਹਨਾਂ ਦਾ ਇੱਕ ਕੰਪੀਟੀਟਰ ਨੈਕਸਟ ਟਰੱਕਿੰਗ, ਉਸ ਨੂੰ ਉਹ ਜੋ ਬਾਈ ਕਰਨ ਜਾ ਰਹੇ ਆ, ਉਹਨਾਂ ਨੇ ਐਕਵਾਇਰ ਕਰ ਲਿਆ ਹੈਗਾ। ਸੋ ਇਹ ਦੋਨੋਂ ਹੀ ਕਾਫੀ ਵੱਡੀਆਂ ਕੰਪਨੀਆਂ ਆ। CDL 1000 ਜੋ ਆ 18 ਪੋਰਟਸ ਦੇ ਉੱਤੇ ਕੰਮ ਕਰਦੀ ਆ, ਤੇ ਕਾਫੀ ਮੇਜਰ ਸ਼ੇਅਰ ਆ ਇਹਨਾਂ ਦਾ LA ਏਰੀਏ ਵਿੱਚ ਵੀ। ਤੇ ਜਿਹੜੀ ਨੈਕਸਟ ਟਰੱਕਿੰਗ ਆ, ਇਹਨਾਂ ਨੇ $273 ਮਿਲੀਅਨ ਜਿਹੜਾ ਆ 2015 ਦੇ ਵਿੱਚ ਰੇਜ਼ ਕੀਤਾ ਸੀ। ਤੇ ਦੋਨੋਂ ਕਾਫੀ ਵੱਡੀਆਂ ਕੰਪਨੀਆਂ ਆ, ਸੋ ਇਹ ਆਪਸ ਵਿੱਚ ਹੀ ਮਰਜ ਹੋਣ ਜਾ ਰਹੀਆਂ। ਹਾਂਜੀ ਹਰਜੋਤ ਭਾਜੀ, ਮੈਂ ਨਿਊਜ਼ ਨਹੀਂ ਪੜ੍ਹੀ ਹੈਗੀ। ਇਹ ਅੱਜ ਦੀ ਖਬਰ ਆ, ਸ਼ਾਇਦ ਤੁਸੀਂ ਕੁਝ ਟਾਈਮ ਪਹਿਲਾਂ ਦੀ ਆ। ਸੋ ਇਹ ਕਾਫੀ ਦੋਨੋਂ ਹੀ ਵੱਡੀਆਂ ਕੰਪਨੀਆਂ ਦੇ ਨਾਂ ਤਾਂ ਸ਼ਾਇਦ ਤੁਹਾਨੂੰ ਪਤਾ ਹੀ ਹੋਊਗੇ। ਸੋ ਦੋਨੋਂ ਹੀ ਇਹ ਆਪਸ ਦੇ ਵਿੱਚ ਮਰਜ ਹੋਣ ਜਾ ਰਹੇ ਹੈਗੇ ਜੀ। ਤੇ ਹੁਣ ਆਪਾਂ ਪ੍ਰਵੀਨ ਜੀ ਆਪਣਾ ਖਬਰਾਂ ਦਾ ਸਮਾਂ ਵੀ ਸਮਾਪਤ ਹੀ ਆ। ਤੇ ਰਮਨ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਹੈਗੇ ਆ ਸੁਣ ਰਹੇ ਆ, ਅੱਜ ਦੁਪਹਿਰ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ 3 ਵਜੇ ਤੋਂ ਲੈ ਕੇ 5 ਵਜੇ ਤਾਈਂ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਦੇ ਵਿੱਚ ਸਪੈਸ਼ਲ ਪ੍ਰੋਗਰਾਮ ਹੋਣਾ ਆ ਪੰਜਾਬੀ ਰੇਡੀਓ USA ਦੇ ਉੱਤੇ, ਜਿਹਦੇ ਵਿੱਚ ਸਾਡੇ 3 ਮੁੱਖ ਬੁਲਾਰੇ ਹੋਣਗੇ, ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਜਰਨਲਿਸਟ, ਤੁਸੀਂ ਉਹਨਾਂ ਨੂੰ ਸੁਣਦੇ ਰਹਿੰਦੇ ਆ। ਉਹਨਾਂ ਨੂੰ ਵਰਲਡ ਲੈਵਲ ਦੇ ਉੱਤੇ ਪੋਲੀਟੀਕਲੀ ਕੀ ਕੁਝ ਵਾਪਰ ਰਿਹਾ ਹੈਗਾ, ਬਹੁਤ ਜ਼ਿਆਦਾ ਨੌਲੇਜ ਆ ਉਹਦੇ ਤੇ, ਬਹੁਤ ਉਹਨਾਂ ਦੀ ਸਟੱਡੀ ਹੈਗੀ ਆ, ਤੁਸੀਂ ਉਹਨਾਂ ਦੇ ਸ਼ੋਅ ਸੁਣਦੇ ਰਹਿੰਦੇ ਆ। ਤੇ ਦੂਸਰੇ ਭਾਈ ਅਜਮੇਰ ਸਿੰਘ, ਸਿੱਖ ਹਿਸਟੋਰੀਅਨ, ਜਿਨ੍ਹਾਂ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ, ਸਿੱਖ ਕੌਮ ਨੂੰ ਦਿੱਤੀਆਂ। ਇੱਕ ਟਾਈਮ ਤੇ ਦੀਪ ਸਿੱਧੂ ਨੂੰ ਇਹ ਦੇਖਿਆ ਜਾ ਰਿਹਾ ਸੀ ਵੀ ਉਹ ਭਾਈ ਅਜਮੇਰ ਸਿੰਘ ਹੋਣਾ ਤੋਂ ਹਰ ਗੱਲ ਜਿਹੜੀ ਆ ਪੁੱਛ ਕੇ ਕਰਦੇ ਆ, ਉਹਨਾਂ ਦੀਆਂ ਬੁੱਕਸ ਪੜ੍ਹ ਕੇ ਹੀ ਉਹ ਇੱਧਰ ਨੂੰ ਫਿਲਮ ਇੰਡਸਟਰੀ ਤੋਂ ਚੇਂਜ ਹੋਏ ਸੀ। ਤੇ ਤੀਸਰੇ ਡਾਕਟਰ ਅਮਰਜੀਤ ਸਿੰਘ। ਸੋ ਦੀਪ ਸਿੱਧੂ ਦੀ ਯਾਦ ਦੇ ਵਿੱਚ ਉਹਨਾਂ ਦੇ ਬਾਰੇ ਜੋ ਵਿਚਾਰ ਆ ਉਹ ਜ਼ਰੂਰ ਆਪਾਂ ਸਾਰੇ ਸੁਣੀਏ, ਤਾਂ ਕਿ ਉਹਨਾਂ ਦੀ ਜਿਹੜੀ ਅੱਜ ਦੇ ਦਿਨ ਉਹਨਾਂ ਦੀ ਜਿਹੜੀ ਮੌਤ ਹੋਈ ਸੀ ਉਸ ਨੂੰ ਆਪਾਂ ਯਾਦ ਰੱਖ ਸਕੀਏ। ਸੋ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਟੇਸ਼ਨਸ ਹੈਗੇ ਆ, ਪੂਰੇ 16 ਦੇ 16 ਹੀ, ਉਹਨਾਂ ਦੇ ਮੈਂ ਨੰਬਰ ਵੀ ਦੱਸਦਾ ਜਾਂਦਾ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਸਾਡਾ ਸਭ ਤੋਂ ਵੱਡਾ ਸਟੇਸ਼ਨ ਜਿਹੜਾ 1170 AM ਤੇ 99.3 FM ਤੇ ਸੈਕਰਾਮੈਂਟੋ 'ਚ 1470 AM ਤੇ 105.9 FM ਤੇ ਇਸੇ ਤਰ੍ਹਾਂ ਯੂਬਾ ਸਿਟੀ ਦੇ ਵਿੱਚ 1450 AM ਤੇ 96.5 FM ਤੇ ਫ੍ਰਿਜ਼ਨੋ ਦੇ ਵਿੱਚ 1300 AM ਤੇ 104.5 FM ਦੇ ਉੱਤੇ। ਤੇ ਇਸੇ ਤਰ੍ਹਾਂ ਜੇ ਆਪਾਂ ਮੋਡੈਸਟੋ ਦੀ ਗੱਲ ਕਰਦੇ ਜਾਈਏ, ਸਟਾਕਟਨ ਮੋਡੈਸਟੋ ਏਰੀਆ ਦੇ ਵਿੱਚ ਤੇ 920 AM ਟ੍ਰੇਸੀ ਸਾਰਾ ਜਿਹੜਾ ਏਰੀਆ ਆ
ਤੇ 107.1 FM ਤੇ ਸਟਾਕਟਨ ਦੇ ਏਰੀਏ ਦੇ ਵਿੱਚ 1570 AM ਦੇ ਉੱਤੇ ਤੇ ਬੇਕਰਸਫੀਲਡ ਦੇ ਵਿੱਚ 1350 AM ਦੇ ਉੱਤੇ ਸਾਰੇ ਹੀ ਰੇਡੀਓ ਸਟੇਸ਼ਨਾਂ ਦੇ ਤੁਸੀਂ ਸੇਮ ਪ੍ਰੋਗਰਾਮ ਸੁਣੋਗੇ, ਉਹਨਾਂ ਦੇ ਵਿਚਾਰ ਸੁਣੋਗੇ ਤੇ ਨਾਲ ਦੀ ਨਾਲ ਜਿਹੜੇ ਦੂਰ ਦਰਾਡੇ ਵਸਦੇ ਹੈਗੇ, ਕੈਲੀਫੋਰਨੀਆ ਤੋਂ ਬਾਹਰ ਸਰੋਤੇ ਹੈਗੇ ਆ, ਕਿਸੇ ਵੀ ਮੁਲਕ ਦੇ ਵਿੱਚ ਹੈਗੇ ਆ, ਤੁਸੀਂ ਪੰਜਾਬੀ ਰੇਡੀਓ USA ਦੀ YouTube ਚੈਨਲ ਤੇ Facebook ਚੈਨਲ ਦੇ ਉੱਤੇ ਸੇਮ ਟਾਈਮ ਦੇ ਉੱਤੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਇਹਨਾਂ ਦੇ ਵਿਚਾਰ ਸੁਣ ਸਕੋਗੇ ਭਾਈ ਜਿਹੜੇ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਦੇ ਵਿੱਚ। ਜੀ ਬਿਲਕੁਲ, ਤੇ ਆਪਾਂ ਦੇਖਿਆ ਕਿਸਾਨੀ ਸੰਘਰਸ਼ ਜਿਸ ਤਰੀਕੇ ਦਾ 2 ਸਾਲ ਪਹਿਲਾਂ ਸੀ, ਉਸ ਤਰੀਕੇ ਦੇ ਕਿਸਾਨੀ ਸੰਘਰਸ਼ ਇੱਕ ਵਾਰ ਫਿਰ ਤੋਂ ਲੜਿਆ ਜਾ ਰਿਹਾ। ਤੇ ਜਿਵੇਂ ਤੁਸੀਂ ਹਰਜੋਤ ਸਿੰਘ ਜੀ ਸ਼ੁਰੂਆਤ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਪਹਿਲਾਂ ਕਿਰਦਾਰ ਕੁਸ਼ੀ ਕਰਨ ਵਾਲੇ ਜਿਹੜੇ ਲੋਕ ਸੀਗੇ, ਵਿਚਾਰਧਾਰਕ ਤੌਰ ਤੇ ਜਿਹੜੇ ਵਖਰੇਵਾਂ ਰੱਖਦੇ ਸੀ ਦੀਪ ਸਿੱਧੂ ਦੇ ਨਾਲ, ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਅੱਜ ਵੀ ਉਹ ਦੀਪ ਸਿੱਧੂ ਨੂੰ ਯਾਦ ਕਰ ਰਹੇ ਨੇ। ਆਪਾਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ, ਹਮੇਸ਼ਾ ਇੱਕ ਗੱਲ ਦੇ ਆਪਾਂ ਸਾਰੇ ਧਾਰਨੀ ਰਹੇ ਹਾਂ, ਇੱਕ ਗੱਲ ਦੇ ਉੱਤੇ ਬੜੀ ਪਹਿਰੇਦਾਰੀ ਕੀਤੀ ਹੈ ਕਿ ਲੱਖ ਵਿਚਾਰਧਾਰਕ ਵਖਰੇਵੇਂ ਹੋਣ, ਪਰ ਕਿਸੇ ਵੀ ਬੰਦੇ ਦੀ ਕਿਰਦਾਰ ਕੁਸ਼ੀ ਕਰਨਾ ਜਾਂ ਜਿਹੜਾ ਵੀ ਬੰਦਾ, ਹੋ ਸਕਦਾ ਉਹਦੇ ਕੰਮਕਾਰ ਕਰਨ ਦਾ ਤਰੀਕਾ ਅਲੱਗ ਹੋਵੇ, ਪਰ ਜਿਹੜਾ ਬੰਦਾ ਕੌਮ ਦੀ ਗੱਲ ਕਰਦਾ ਹੈ, ਪੰਜਾਬ ਦੀ ਗੱਲ ਕਰਦਾ ਹੈ, ਸਿੱਖੀ ਦੀ ਗੱਲ ਕਰਦਾ, ਪੰਥ ਦੀ ਗੱਲ ਕਰਦਾ, ਹੋ ਸਕਦਾ ਉਹਦੀ ਸ਼ਬਦਾਵਲੀ ਦੇ ਨਾਲ, ਉਹਦੇ ਜਿਹੜਾ ਗੱਲਬਾਤ ਤੌਰ ਤਰੀਕੇ ਨਾਲ ਆਪਾਂ ਸਹਿਮਤ ਨਾ ਹੋਈਏ ਜਾਂ ਹੋਈਏ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਤਾਂ ਆਪਾਂ ਉਹਦੀ ਗੱਲ ਇੱਕ ਵਾਰੀ ਸੁਣੀਏ ਜ਼ਰੂਰ, ਸਹਿਮਤ ਹੋਈਏ ਨਾ ਹੋਈਏ ਉਹ ਇੱਕ ਵੱਖਰੀ ਗੱਲ ਹੈ। ਸੋ ਪਰ ਉਸ ਨੌਜਵਾਨ ਦੇ ਨਾਲ ਇਹੀ ਵਾਪਰਿਆ ਕਿ ਜਦੋਂ ਉਹ ਕਿਸਾਨੀ ਧਰਨੇ ਦੇ ਵਿੱਚ ਆਪਣੀਆਂ ਸਪੀਚਾਂ ਦਿੰਦਾ ਸੀ, ਆਪਣੀ ਗੱਲਬਾਤ ਕਰਦਾ ਸੀ, ਸੰਤਾਂ ਦਾ ਜ਼ਿਕਰ ਕਰਦਾ ਸੀ ਬਹੁਤ ਜ਼ਿਆਦਾ, ਇਹਦੇ ਨਾਲ ਹੋਰ ਹਵਾਲੇ ਜਿਹੜੇ ਆ ਉਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਸਿੱਖਿਆਵਾਂ ਦੇ ਵਿੱਚੋਂ ਵੀ ਦਿੰਦਾ ਸੀ। ਬਹੁਤ ਵਾਰ ਉਹਦੀ ਆਲੋਚਨਾ ਹੋਈ, ਬਹੁਤ ਵਾਰ ਉਹਨੂੰ ਕਿਹਾ ਗਿਆ ਕਿ ਇਹ ਪੋਲੀਟੀਕਲ ਪਾਰਟੀ ਕੱਢਣ ਨੂੰ ਫਿਰਦਾ, ਪੋਲੀਟੀਕਲ ਧਿਰ ਕੱਢਣ ਨੂੰ ਫਿਰਦਾ, ਇਹ ਕਰੂਗਾ, ਇਹ ਉਹ ਕਰੂਗਾ। ਹਾਲਾਂਕਿ ਜਿਹੜੇ ਅੱਜ ਵੀ ਜਿਹੜੇ ਉਹਨੂੰ ਸਮਰਪਿਤ ਲੋਕ ਨੇ, ਉਹਦੀ ਸੋਚ ਨੂੰ ਸਮਰਪਿਤ ਲੋਕ ਨੇ, ਉਹ ਤਾਂ ਉਹਦੀ ਜਿਹੜੀ ਜਿਸ ਤਰੀਕੇ ਦੀ ਮੌਤ ਹੋਈ ਹੈ ਉਹ ਵੀ ਉਹਨੂੰ ਡਾਈਜੈਸਟ ਨਹੀਂ ਕਰ ਪਾ ਰਹੇ, ਉਹਦੇ ਤੇ ਵੀ ਕਈ ਤਰ੍ਹਾਂ ਦੇ ਖਦਸ਼ੇ ਨੇ, ਉਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਮੁੱਖ ਮੰਤਰੀ ਸਾਬਕਾ ਚਰਨਜੀਤ ਚੰਨੀ ਨੇ, ਉਹਨਾਂ ਨੇ ਵੀ ਸਟੇਜ ਦੇ ਉੱਤੇ ਉਹ ਬੋਲ ਰਹੇ ਸੀਗੇ, ਜਦੋਂ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਦੀਪ ਸਿੱਧੂ ਦੀ ਮੌਤ ਦੇ ਉੱਤੇ ਸਵਾਲ ਖੜੇ ਕੀਤੇ ਸੀਗੇ। ਹਾਲਾਂਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਨੇ, ਕਾਂਗਰਸ ਪਾਰਟੀ ਤੇ ਦੀਪ ਸਿੱਧੂ ਦੀ ਵਿਚਾਰਧਾਰਾ ਤਾਂ ਬਹੁਤ ਦੂਰ ਦੂਰ ਤੱਕ ਉਹਦਾ ਕੋਈ ਮੇਲ ਨਹੀਂ ਹੈ, ਪਰ ਬਾਵਜੂਦ ਉਸਦੇ ਉਹਨਾਂ ਨੇ ਰੈਕਗਨਾਈਜ਼ ਕੀਤਾ ਉਸ ਚੀਜ਼ ਨੂੰ ਜਿਹੜੀ ਉਹ ਆਪਣੇ ਸ਼ਬਦਾਂ ਦੇ ਵਿੱਚ, ਆਪਣੀ ਗੱਲਬਾਤ ਦੇ ਵਿੱਚ ਜਿਹੜੀ ਦਾ ਜ਼ਿਕਰ ਕਰਦੇ ਸੀਗੇ। ਜੀ ਪਿਛਲੇ ਦਿਨਾਂ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਭਾਰਤ ਦੇ ਸਰਕਾਰ ਦੇ ਏਜੰਟਸ ਨੇ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਕਤਲ ਕੀਤਾ, ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਹੁਣ ਭਾਈ ਖੰਡਾ ਜੋ ਇੰਗਲੈਂਡ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਸੀ ਉਹਦੇ ਉੱਤੇ ਵੀ ਕੁਐਸਚਨ ਆ ਪਈ, ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਫਿਰ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲੈ ਕੇ ਸੋ ਹੁਣ ਜਿਹੜੇ ਲੋਕ ਕਈ ਇਹ ਵੀ ਸੋਚਦੇ ਸੀ ਵੀ ਨਹੀਂ ਜੀ ਉਹਦਾ ਤਾਂ ਆਪ ਹੀ ਐਕਸੀਡੈਂਟ ਹੋਇਆ ਹੈਗਾ, ਉਹ ਹੁਣ ਬਿਲਕੁਲ ਉਹਨਾਂ ਦੇ ਸਾਥੀ ਵੀ ਕੱਲ ਮੈਂ ਅਮਰਦੀਪ ਗਿੱਲ ਨੂੰ ਸੁਣ ਰਿਹਾ ਸੀ, ਉਹ ਵੀ ਕਹਿ ਰਿਹਾ ਸੀ ਵੀ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਵੀ ਇਹ ਜਿਹੜਾ ਐਕਸੀਡੈਂਟ ਨਹੀਂ, ਇਹ ਉਹਦਾ ਕਤਲ ਕਰਵਾਇਆ ਗਿਆ ਆ। ਸੋ ਸਾਨੂੰ ਲੱਗਦਾ ਵੀ ਇਹ ਜਿਹੜੀ ਸ਼ੁਰੂਆਤ ਆ ਇਹ ਦੀਪ ਸਿੱਧੂ ਤੋਂ ਹੀ ਜਿਹੜੇ ਭਾਰਤ ਦੇ ਏਜੰਟ ਆ ਜਾਂ ਭਾਰਤ ਦੀ ਸਰਕਾਰ ਆ ਉਹਨਾਂ ਨੇ ਸ਼ੁਰੂ ਕੀਤੀ ਸੀ। ਹੌਲੀ ਹੌਲੀ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਆ, ਕਿਉਂਕਿ ਉਹ ਰਾਈਜ਼ਿੰਗ ਸਟਾਰ ਸੀ, ਬਹੁਤ ਹੀ ਇੰਟੈਲੀਜੈਂਟ ਵਕੀਲ ਸੀਗਾ। ਸੋ ਜਿਸ ਤਰ੍ਹਾਂ ਉਹ ਕਹਿੰਦਾ ਹੀ ਹੁੰਦਾ ਵੀ ਇਹਨਾਂ ਨੂੰ ਜਿਹੜੀ ਵਿਚਾਰ ਆ ਨਾ ਉਹ ਤੋਂ ਖਤਰਾ ਆ, ਹੋਰ ਨਹੀਂ ਕਿਸੇ ਤੋਂ ਖਤਰਾ ਹੈਗਾ। ਸੋ ਆਪਾਂ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਜੋ ਆ ਸੰਦੀਪ ਸਿੰਘ, ਦੀਪ ਸਿੱਧੂ ਉਹਨਾਂ ਨੂੰ ਯਾਦ ਕਰਦੀ ਆ, ਤੇ ਅੱਜ 3 ਵਜੇ ਤੋਂ ਲੈ ਕੇ 5 ਵਜੇ ਦਾ ਜਿਹੜਾ ਪ੍ਰੋਗਰਾਮ ਆ, ਸੋ ਪਲੀਜ਼ ਸਾਰੇ ਜਾਣੇ ਉਹ ਸੁਣੋ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀ, ਤੇ ਹਰਜੋਤ ਸਿੰਘ ਜੀ ਲੱਗੇ ਜੀ ਇਜਾਜ਼ਤ ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।